ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਦੇ ਅੱਜ ਦੇ ਇਸ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪਣੇ ਨਾਲ ਪੰਜਾਬ ਤੋਂ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਭਾਜੀ, ਸਤਿ ਸ਼੍ਰੀ ਅਕਾਲ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸੈਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਦੀਪਕ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਖਬਰਾਂ ਦੇ ਉੱਤੇ ਆਪਾਂ ਨਜ਼ਰ ਰੱਖਾਂਗੇ ਇਸ ਪ੍ਰੋਗਰਾਮ ਦੇ ਵਿੱਚ। ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈ ਇਕੱਤਰਤਾ ਤੋਂ ਬਾਅਦ ਦੇ ਵਿੱਚ ਕਈ ਅਹਿਮ ਫੈਸਲੇ ਆਏ ਆ, ਜਿਨ੍ਹਾਂ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਆ ਵੀ ਹੁਣ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਵੇਗੀ ਖਾਲਸਾ ਵਹੀਰ। ਬਿਲਕੁਲ ਜੀ, ਇਹ ਚੇਤਾਵਨੀ ਭਰੀ ਇੱਕ ਸੁਨੇਹੇ ਦੇ ਵਿੱਚੋਂ ਇਹ ਸੁਨੇਹਾ ਦਿੱਤਾ ਗਿਆ ਸਰਕਾਰ ਨੂੰ, ਜਿਹੜਾ ਅਲਟੀਮੇਟਮ ਹੈ ਜਾਂ ਚੇਤਾਵਨੀ ਹੈ ਕਿ 24 ਘੰਟਿਆਂ ਦੇ ਵਿੱਚ ਜਿਹੜੇ ਤੁਸੀਂ ਮਤਲਬ ਮੁੰਡੇ ਚੱਕੇ ਨੇ, ਜਿਨ੍ਹਾਂ ਦੇ ਉੱਤੇ ਧੱਕੇ ਨਾਲ ਗਲਤ ਮਾਮਲੇ ਦਰਜ ਕੀਤੇ ਨੇ ਜਾਂ ਜਿਨ੍ਹਾਂ ਨੂੰ ਡਰਾਇਆ ਧਮਕਾਇਆ, ਉਹ ਸਾਰੇ ਰਿਹਾ ਕਰੋ, ਤੇ ਨਹੀਂ ਤਾਂ ਫਿਰ ਖਾਲਸਾ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਏਗੀ। ਇਹ ਇੱਕ ਤਰ੍ਹਾਂ ਦਾ ਚੇਤਾਵਨੀ ਸਰਕਾਰ ਨੂੰ ਦਿੱਤੀ ਗਈ। ਅਸਲ 'ਚ ਪ੍ਰਵੀਨ ਜੀ, 18 ਤਰੀਕ ਤੋਂ ਬਾਅਦ ਜਦੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਵਾਲਾ ਮਾਮਲਾ ਸ਼ੁਰੂ ਹੁੰਦਾ ਹੈ, ਤੇ ਅੰਮ੍ਰਿਤਪਾਲ ਪੁਲਿਸ ਦੇ ਦਾਅਵਿਆਂ ਅਨੁਸਾਰ ਸਾਡੀ ਗਿਰਫਤ 'ਚ ਨਹੀਂ ਆ, ਪਰ ਉਸ ਚੱਕਰ 'ਚ ਲਗਾਤਾਰ ਫੜੋਫੜੀ ਜਾਰੀ ਸੀ, ਤੇ ਉਹ ਫੜੋਫੜੀ ਜਾਰੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਮੁੰਡੇ ਛੱਡ ਰਹੇ ਹਾਂ, ਪਰ ਗ੍ਰਿਫਤਾਰ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਸੀ। ਸੋ ਸਾਰੇ ਦੇ ਦਰਮਿਆਨ ਹੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਤਰੀਕ ਰੱਖੀ ਗਈ ਕਿ ਅਸੀਂ ਇੰਨੀ ਤਰੀਕ ਨੂੰ ਮੀਟਿੰਗ ਬੁਲਾਈ ਹੈ ਸਾਰੇ ਮਸਲੇ ਤੇ। ਬੇਸ਼ੱਕ ਕੁਝ ਬੁੱਧੀਜੀਵੀਆਂ ਨੇ, ਕੁਝ ਮੀਡੀਆ ਅਦਾਰਿਆਂ ਨੇ, ਕੁਝ ਪੰਥਕ ਧਿਰਾਂ ਨੇ ਵੀ ਇਹ ਸਵਾਲ ਖੜਾ ਕੀਤਾ ਕਿ ਤੁਰੰਤ ਕਿਉਂ ਨਹੀਂ, ਕਈ ਮਸਲਿਆਂ ਤੇ ਐਕਸ਼ਨ ਦੀ ਤੁਰੰਤ ਲੋੜ ਹੁੰਦੀ ਆ। 18 ਤਰੀਕ ਦੀ ਘਟਨਾ ਤੇ 27 ਤਰੀਕ ਨੂੰ ਜਾ ਕੇ ਬੈਠਕ। ਸੋ ਇਹ ਜਿਹੜਾ 10 ਦਿਨਾਂ ਬਾਅਦ ਬੈਠਕ ਦਾ ਕੀ ਹੈ ਕਿ 2 ਦਿਨਾਂ ਬਾਅਦ, 3 ਦਿਨਾਂ ਬਾਅਦ ਵੀ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਸੁਨੇਹਾ ਕਿਹੜਾ ਰੁੱਕਾ ਭੇਜਣਾ, ਜਾ ਕੇ ਚਿੱਠੀ ਫੜਾ ਕੇ ਆਉਣੀ ਆ ਕਿਸੇ ਨੇ। ਸੋ ਇਸ ਲਈ ਇਹਦਾ 2 ਦਿਨਾਂ ਦੇ ਵਿੱਚ ਵੀ ਹੋ ਸਕਦੀ। ਸੋ ਇਸ ਨੂੰ ਲੈ ਕੇ ਵੀ ਸਵਾਲ ਸੀ, ਪਰ ਫਿਰ ਵੀ ਇਸ ਨੂੰ ਬੜੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਸੀ ਕਿ ਇਸ ਮੌਕੇ ਫਿਰ ਇੱਕ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ, ਉਹਨਾਂ ਦੇ ਜਥੇਦਾਰ ਵੱਲੋਂ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਜਿਵੇਂ ਅਪੀਲ ਕੀਤੀ ਗਈ, ਔਰ 60-70 ਨੁਮਾਇੰਦੇ ਸੰਗਠਨਾਂ ਦੇ ਵੱਖ-ਵੱਖ, ਉਹ 'ਚ ਬੁੱਧੀਜੀਵੀ, ਉਹਦੇ ਵਿੱਚ ਚਿੰਤਕ, ਉਹ 'ਚ ਸੰਗਠਨਾਂ ਦੇ ਮੁਖੀ, ਉਹ 'ਚ ਪੰਥਕ ਧਿਰਾਂ ਦੇ ਮੁਖੀ, ਉਹਦੇ 'ਚ ਮਤਲਬ ਸਾਰੇ ਉਹ ਵੱਖ-ਵੱਖ ਦਲਾਂ ਦੇ। ਸੋ ਉਹ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ ਉਹਨਾਂ 'ਚ ਲੰਬੀ ਬੈਠਕ ਹੋਈ, ਔਰ ਹਰੇਕ ਨੂੰ ਲਗਭਗ ਸੁਣਿਆ ਗਿਆ। ਤੇ ਸੁਣਨ ਤੋਂ ਬਾਅਦ ਜਿਹੜਾ ਮਤਲਬ ਕਿ 3 ਅਨੁਕਾਤੀ ਇੱਕ ਤਰ੍ਹਾਂ ਦਾ ਪ੍ਰੋਗਰਾਮ ਹੈ, ਉਹਦੇ ਵਿੱਚ ਪਹਿਲਾਂ ਤਾਂ ਆਇਆ ਕਿ 24 ਘੰਟਿਆਂ ਦਾ ਅਲਟੀਮੇਟਮ ਹੈ ਸਰਕਾਰ ਨੂੰ। ਜਿਹੜੇ ਵੀ ਮਤਲਬ ਕਿ ਮੁੰਡੇ ਚੱਕੇ ਨੇ ਸਮਰਥਕ ਦੀ ਆੜ ਦੇ ਵਿੱਚ, ਜਾਂ ਇਹ ਕਹਿ ਕੇ ਜੀ ਪੰਜਾਬ ਦਾ ਮਾਹੌਲ ਵਿਗਾੜ ਰਹੇ ਨੇ, ਉਹਨਾਂ ਸਾਰਿਆਂ ਦੀ ਨਜ਼ਰਸਾਨੀ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਦੂਸਰਾ ਕਹਿੰਦੇ ਸਿੱਧਾ ਜੀ ਕਿ ਜਿਹੜਾ NSA ਲਾ ਕੇ ਅਸਾਮ ਦੀ ਜੇਲ੍ਹ 'ਚ ਭੇਜੇ ਨੇ, ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ, ਪੰਜਾਬ ਦੀ ਜੇਲ੍ਹਾਂ 'ਚ ਰੱਖੋ, ਤੁਸੀਂ ਜੋ ਉਹਨਾਂ ਦੇ ਉੱਤੇ ਕੋਰਟ ਕਾਰਵਾਈ ਕਰਨੀ ਉਹਦੇ ਤਹਿਤ ਕਰੋ, ਪਰ ਜਿਹੜੇ ਬਾਕੀ ਚੱਕੇ ਨੇ ਉਹ ਸਾਰੇ ਰਿਹਾ। ਫਿਰ ਇਹਦੇ ਵਿੱਚ ਮਤਲਬ ਕਿ ਤੀਸਰਾ ਜਿਹੜਾ ਸਭ ਤੋਂ ਬੜਾ ਪਹਿਲੂ ਉੱਭਰਿਆ, ਉਹ ਇਹ ਉੱਭਰਿਆ ਕਿ ਜੇਕਰ ਸਰਕਾਰ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਦੀ, ਜੇਕਰ ਇਸ ਮਸਲੇ ਤੇ ਗੰਭੀਰਤਾ ਨਾਲ ਨਹੀਂ ਲੈਂਦੀ, ਫਿਰ ਕਹਿੰਦੇ ਕਿ ਅਸੀਂ ਖਾਲਸਾ ਵਹੀਰ ਸ਼ੁਰੂ ਕਰਾਂਗੇ। ਫਿਰ ਉਹ ਪਿੰਡਾਂ ਤੱਕ ਜਾਏਗੀ, ਇੱਕ ਰੋਸ ਮਾਰਚ ਕੱਢੇਗੀ, ਲੋਕਾਂ ਨੂੰ ਚੇਤਨ ਕਰੇਗੀ। ਸੋ ਉਸ ਦੇ ਲਈ ਫਿਰ ਅਸੀਂ ਇਹ ਖਾਲਸਾ ਵਹੀਰ। ਸੋ ਇਹਦੇ ਨਾਲ 2-3 ਗੱਲਾਂ ਨੇ ਕਿ ਇਸ ਮੌਕੇ ਜਿਹੜਾ ਬੇਭਰੋਸਗੀ ਖੜੀ ਹੋ ਗਈ ਜਥੇਦਾਰਾਂ ਪ੍ਰਤੀ, ਜਾਂ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਤੀ, ਜਾਂ ਇਹ ਕਿ ਇਹ ਤਾਂ ਸਿਰਫ ਅਕਾਲੀ ਦਲ ਦਾ ਦਲ ਹੈ, ਉਸ ਨੂੰ ਮੇਰਾ ਖਿਆਲ ਧੋਣ ਦਾ ਮੌਕਾ ਵੀ ਇੱਕ ਮਿਲਿਆ, ਤੇ ਉਸ ਦੇ ਵਿੱਚੋਂ ਬਾਹਰ ਨਿਕਲਣ ਦਾ ਵੀ ਇੱਕ ਸਬੱਬ ਬਣ ਸਕਦਾ ਹੈ ਕਿ ਇਸ ਦੇ ਲਈ ਉਦਮ ਹੈ। ਦੂਸਰਾ ਇਹਦੇ ਵਿੱਚੋਂ ਇਹ ਵੀ ਹੈ ਕਿ ਇਸ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਿਹੜੇ ਨੁਮਾਇੰਦੇ ਬੁਲਾਏ ਗਏ, ਉਹ ਨਿਰੋਲ ਪੰਥਕ, ਬੁੱਧੀਜੀਵੀ, ਚਿੰਤਕ ਲੋਕ ਬੁਲਾਏ ਗਏ, ਰਾਜਨੀਤਿਕ ਚਿਹਰਾ ਕੋਈ ਨਹੀਂ ਬੁਲਾਇਆ ਗਿਆ। ਇਹ ਇੱਕ ਚੰਗਾ ਸੁਨੇਹਾ ਵੀ ਗਿਆ ਕਿ ਇਹਦਾ ਮਤਲਬ ਤੁਸੀਂ ਹੁਣ ਪੂਰੀ ਕੌਮ ਨੂੰ, ਪੂਰੀ ਪੰਥ ਦੀ ਨੁਮਾਇੰਦਗੀ ਕਰੋਗੇ, ਪਾਰਟੀ ਦੀ ਨਹੀਂ ਕਰੋਗੇ। ਇਹਦੇ ਵਿੱਚੋਂ ਦਾਇਰੇ ਚੋਂ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਇਸ ਬੈਠਕ 'ਚ ਨਜ਼ਰ ਆਈ, ਪਰ ਬਾਹਰ ਵੱਡੀ ਇਕੱਤਰਤਾ ਸੀ। ਉਹ ਸੰਗਤ ਜਿਹੜੀ ਚਾਹੁੰਦੀ ਸੀ, ਉਹਨਾਂ ਦਾ ਰੋਸਾ ਸਰਕਾਰ ਪ੍ਰਤੀ ਵੀ, ਕੇਂਦਰ ਪ੍ਰਤੀ ਵੀ, ਏਜੰਸੀਆਂ ਪ੍ਰਤੀ ਵੀ, ਉਹ ਨਾਅਰਿਆਂ 'ਚ ਝਲਕਿਆ ਜੀ।
ਤੇ ਉਹ ਸਾਰਿਆਂ ਦਾ ਵੀ ਦਬਾਅ ਕਿਤੇ ਨਾ ਕਿਤੇ ਅੰਦਰ ਚੱਲ ਰਹੀ ਬੈਠਕ ਤੇ ਵੀ ਸੀ ਠੀਕ ਹੈ। ਕਿ ਸੰਗਤ ਕੀ ਚਾਹੁੰਦੀ ਆ, ਸੰਗਤ ਕਿਹੜੀ ਇੱਛਾ ਲੈ ਕੇ ਆਈ ਆ, ਉਹੋ ਜਿਹਾ ਹੀ ਫੈਸਲਾ ਅੰਦਰੋਂ ਆਵੇ। ਸੋ ਇਹ ਵੀ ਸੀ। ਸੋ ਇਹ ਸਾਰੇ ਦੇ ਵਿੱਚ 24 ਘੰਟਿਆਂ ਦਾ ਮਤਲਬ ਅਲਟੀਮੇਟਮ ਦੇਣਾ ਜੀ, NSA ਹਟਾਉਣ ਦੀ ਗੱਲ ਹੈ, ਫਿਰ ਉਹ ਤੋਂ ਬਾਅਦ ਰਿਹਾਈ ਦੀ ਗੱਲ, ਫਿਰ ਖਾਲਸਾ ਵਹੀਰ ਦੀ ਗੱਲ ਹੈ ਨਾ। ਫਿਰ ਇਸੇ ਤਰ੍ਹਾਂ ਇਹਦੇ ਵਿੱਚ ਸਭ ਤੋਂ ਬੜਾ ਸਵਾਲ ਹੈ ਕਿ ਤੁਸੀਂ NSA ਲਾਇਆ, ਉਹ ਜਿਵੇਂ ਬਾਜੇ ਕੇ ਵਰਗੇ ਤੇ ਸਵਾਲ ਬਾਜੇ ਕੇ ਤੇ ਹੈਗਾ ਕਿ ਉਹਨੇ ਜਿਹੋ ਜਿਹੀ ਭਾਸ਼ਾ ਵਰਤਦਾ ਸੀ, ਉਹ ਜਿਹੋ ਜਿਹੇ ਬੋਲ ਵਰਤਦਾ ਸੀ, ਹੁਣ ਕਹਿੰਦੇ ਉਹ ਸਿੱਧਰ ਹੈ ਜੀ, ਹੈ ਨਾ। ਹੁਣ ਕਹਿੰਦੇ ਉਹਨੂੰ ਸਮਝ ਨਹੀਂ। ਸਵਾਲ ਇਹ ਹੈ ਕਿ ਉਸ ਸਮੇਂ ਉਹਦੇ ਘਰਦਿਆਂ ਨੇ ਕਿਉਂ ਨਹੀਂ ਵਰਜਿਆ, ਉਸ ਸਮੇਂ ਉਹਦੇ ਸਮਰਥਕਾਂ ਨੂੰ ਕਿਉਂ ਨਹੀਂ ਰੋਕਿਆ ਕਿ ਭਾਈ ਦੂਏ ਦੀਆਂ ਧੀਆਂ ਭੈਣਾਂ ਵਿਅਕਤੀਆਂ ਬਾਰੇ ਏਦਾਂ ਮੰਦੇ ਸ਼ਬਦ ਨਾ ਬੋਲੋ। ਸੋ ਪਰ ਇਹ ਸਾਰੇ ਪਹਿਲੂ ਜਿਹੜਾ ਉਹਦੇ ਬੋਲ ਨੇ, ਜਿਹੜੇ ਉਹਦੀ ਵੀਡੀਓ ਨੇ, ਜੋ ਉਹਦੇ ਮਤਲਬ ਕਾਰਜ ਨੇ, ਉਹਦੇ ਉੱਤੇ NSA ਦਾ ਨਹੀਂ ਬਣਦਾ। ਉਹਦੇ ਪਰ ਪੁਲਿਸ ਕਾਰਵਾਈ ਹੋ ਸਕਦੀ ਹੈ, ਤੁਹਾਡੀ ਥਾਣੇ ਬੁਲਾ ਕੇ ਉਹਨੂੰ ਝਾੜ ਝੰਬ ਹੋ ਸਕਦੀ ਹੈ, ਉਸ ਨੂੰ ਸਮਝਾਇਆ ਬੁਝਾਇਆ ਜਾ ਸਕਦਾ ਹੈ, ਉਸ ਨੂੰ ਕੋਈ ਛੋਟੀ ਮੋਟੀ ਸਜ਼ਾ ਲਾਉਣੀ ਹੈ ਲਾ ਸਕਦੇ ਹੋ, ਪਰ NSA ਵਾਲਾ ਕਿਹੜਾ ਕੰਮ ਹੋ ਗਿਆ। ਉਹੀ ਗੱਲ। ਇਸ ਮਸਲੇ ਨੂੰ ਲੈ ਕੇ ਵੀ ਕੱਲ ਦੀ ਬੈਠਕ 'ਚ ਫੈਸਲਾ ਹੋਇਆ ਕਿ NSA ਹਟਾਏ ਜਾਣ ਔਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਲਿਆ ਕੇ ਉਹਨਾਂ ਦੇ ਜਿਹੜੀ ਐਕਸ਼ਨ ਚਲਾਉਣੇ ਉਹ ਚਲਾਇਆ ਜਾਵੇ। ਪਰ ਨਾਲ ਦੀ ਨਾਲ ਇਸ ਪਹਿਲੂ ਤੇ ਸਵਾਲ ਹੈ ਕਿ ਜੇਕਰ ਇੰਨੀ ਕੁ ਗੱਲ ਤੇ NSA ਲੱਗ ਸਕਦਾ ਹੈ ਕਿਸੇ ਦੇ ਨਾਲ ਤੁਰਨ ਤੇ ਜਾਂ ਕਿਸੇ ਦੀ ਗੱਲ ਦੇ ਉੱਤੇ ਮਤਲਬ ਗੁੱਠਾ ਲਾਉਣ ਤੇ ਜਾਂ ਸ਼ੇਅਰ ਕਰਨ ਤੇ, ਹੈ ਨਾ, ਜਾਂ ਮਤਲਬ ਕਿ ਕੁਝ ਆਪ ਬੋਲਣ ਦੇ ਉੱਤੇ, ਫਿਰ ਤਾਂ ਨੈਸ਼ਨਲ ਮੀਡੀਆ ਜੋ ਬੋਲ ਰਿਹਾ ਫਿਰ ਉਹਦੇ ਪਰ ਕਾਰਵਾਈ ਕੌਣ ਕਰੂਗਾ? ਉੱਤੇ ਕੌਣ NSA ਲਾਵੇ? ਸਵਾਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਨੀਗਾ। ਸਵਾਲ ਹੈ ਕਿ ਉਸ ਦੀ ਗ੍ਰਿਫਤਾਰੀ ਜਾਂ ਉਸਦੇ ਭੱਜਣ ਦੀ ਆੜ ਦੇ ਵਿੱਚ ਨੈਸ਼ਨਲ ਮੀਡੀਆ ਨੇ ਜਿਵੇਂ ਪੰਜਾਬ ਨੂੰ, ਜਿਵੇਂ ਪੰਥਕ ਧਿਰਾਂ ਨੂੰ, ਜਿਵੇਂ ਕੌਮ ਨੂੰ, ਸਿੱਖੀ ਨੂੰ ਕਟਹਿਰੇ 'ਚ ਖੜਾ ਕਰਕੇ ਬਦਨਾਮ ਕੀਤਾ, ਉਹਦੇ ਲਈ ਉਹਨਾਂ ਦੇ ਉੱਤੇ ਕਾਰਵਾਈ ਕੌਣ ਕਰੂਗਾ? ਇਹ ਸਵਾਲ ਵੀ ਕੱਲ ਬਹੁਤ ਗੰਭੀਰਤਾ ਨਾਲ ਉੱਠਿਆ, ਜਿਹੜਾ ਲਗਾਤਾਰ ਪੰਜਾਬ ਦੇ ਮਤਲਬ ਬੁੱਧੀਜੀਵੀਆਂ ਦੀ ਸਭਾ 'ਚ ਵੀ ਘੁੰਮ ਰਿਹਾ ਕਿ ਜਿਵੇਂ ਪੰਜਾਬ ਦਾ ਕਰੈਕਟਰ ਸਰਟੀਫਿਕੇਟ ਦੇਣ ਦੇ ਨੈਸ਼ਨਲ ਮੀਡੀਆ ਨੂੰ ਕਿਹਨੇ ਕਰ ਦਿੱਤਾ। ਉਹ ਕੌਣ ਹੁੰਦੇ ਨੇ? ਜਿਹੜੇ ਜਵਾਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਇਤਿਹਾਸ ਕੀ ਹੈ, ਸਿੱਖਾਂ ਦਾ ਇਤਿਹਾਸ ਕੀ ਹੈ, ਪੰਜਾਬੀਆਂ ਦਾ ਕੁਰਬਾਨੀਆਂ ਦਾ ਇਤਿਹਾਸ ਕੀ ਹੈ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਹੋਵੇ, ਚਾਹੇ ਔਰੰਗਜ਼ੇਬ ਦਾ ਦੌਰ ਹੋਵੇ, ਚਾਹੇ ਅੰਗਰੇਜ਼ਾਂ ਦਾ ਦੌਰ ਹੋਵੇ, ਚਾਹੇ 47 ਦੀ ਵੰਡ ਤੋਂ ਬਾਅਦ ਵਾਲੀ ਸਾਡੀ ਸਥਿਤੀ 'ਚੋਂ ਅਸੀਂ ਲੰਘੇ ਹੋਈਏ, ਚਾਹੇ 84 ਅਸੀਂ ਹੰਢਾਇਆ ਹੋਵੇ, ਉਹ ਸਾਰਿਆਂ ਦੇ ਵਿੱਚ ਅਸੀਂ ਕੀ ਕੁਝ ਗਵਾਇਆ, ਆਪਾਂ ਕੀ ਕੁਝ ਵਾਰਿਆ, ਅਸੀਂ ਕਿੰਨਾ ਆਪਣਾ ਨੁਕਸਾਨ ਕੀਤਾ, ਉਹ ਸਾਰਿਆਂ ਬਾਰੇ ਉਹ ਕੌਣ ਜਾਣਦੇ ਨੇ ਵੀ। ਤੇ ਹੁਣ ਉਹ ਸਾਨੂੰ ਸਰਟੀਫਿਕੇਟ ਦੇ ਰਹੇ ਨੇ। ਸੋ ਇਸ ਲਈ ਇਹ ਮਸਲਾ ਬਹੁਤ ਗੰਭੀਰਤਾ ਨਾਲ ਉਠਾਇਆ ਕਿ ਨੈਸ਼ਨਲ ਮੀਡੀਆ ਦੀ ਭੂਮਿਕਾ ਕੀ ਹੈ, ਏਜੰਸੀਆਂ ਦੀ ਇਸ਼ਾਰੇ ਤੇ ਹੈ, ਕੀ ਇਹ ਕਿਸੇ ਪਾਰਟੀ ਦੀ ਇਸ਼ਾਰੇ ਤੇ ਹੈ, ਕਿਸੇ ਸਰਕਾਰ ਦੇ ਇਸ਼ਾਰੇ ਤੇ ਹੈ, ਜਾਂ ਉਹਨਾਂ ਨੂੰ ਸਮਝੇ ਨਹੀਂ, ਉਹ ਵੀ TRP ਦੀ ਦੌੜ 'ਚ ਇੰਨੇ ਅੰਨੇ ਹੋ ਗਏ ਕਿ ਉਹਨੂੰ ਪਤਾ ਹੀ ਨਹੀਂ ਕਿ ਅਸੀਂ ਕਿਹਨੂੰ ਕੀ। ਸੋ ਪੂਰੇ ਪੰਜਾਬ ਨੂੰ, ਪੂਰੀ ਕੌਮ ਨੂੰ, ਪੂਰੀ ਸਿੱਖੀ ਨੂੰ ਬਦਨਾਮ ਕਰਨ ਦੀ ਜਿਹੜੀ ਇਸ ਕਵਾਇਦ ਦੇ ਵਿੱਚ ਉਹਨਾਂ ਤੇ NSA ਕੌਣ ਲਾਊਗਾ, ਇਸ ਨੂੰ ਲੈ ਕੇ ਵੀ ਵੱਡਾ ਸਵਾਲ ਕੱਲ ਦੀ ਬੈਠਕ 'ਚ ਖੜਾ ਹੋਇਆ ਜੀ। ਸੋ ਇਹ ਸਾਰੇ ਪਹਿਲੂ ਵਿਚਾਰੇ ਗਏ, ਪਰ ਇਹਦਾ ਇੱਕ ਪੱਖ ਹੋਰ ਹੈ। ਉਹ ਪੱਖ ਇਹ ਹੈ ਭਾਜੀ ਕਿ ਜੇਕਰ ਤੁਸੀਂ ਕਹਿੰਦੇ 24 ਘੰਟੇ 'ਚ ਰਿਹਾ ਕਰੋ ਜੀ, ਕਿਤੇ ਇਸ ਬੈਠਕ ਰਾਹੀਂ ਗੋਗੂਲਾਂ ਤੋਂ ਮਿੱਟੀ ਤਾਂ ਨਹੀਂ ਝੜ ਰਹੀ ਜਥੇਦਾਰਾਂ ਦੀ ਇਹ ਬੈਠਕ? ਕਾਰਨ ਸਰਕਾਰ ਤਾਂ ਕਹਿੰਦੀ ਅਸੀਂ ਪਹਿਲਾਂ ਹੀ ਛੱਡ ਰਹੇ ਹਾਂ, ਤੇ ਫਿਰ ਇਹ ਅਲਟੀਮੇਟਮ ਦਾ ਕੀ ਅਸਰ ਹੈ? 114 ਫੜੇ, ਫਿਰ ਕਹਿੰਦੇ ਅਸੀਂ 158 ਫੜ ਲਏ, ਫਿਰ ਕਹਿੰਦੇ ਨਹੀਂ ਜੀ 277 ਹੋ ਗਏ, ਹੁਣ ਕਹਿੰਦੇ ਨਹੀਂ ਜੀ 353 ਹੋ ਗਏ, ਤੇ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਅਸੀਂ ਜੀ 197 98 ਛੱਡਤੇ। ਮਤਲਬ ਪਿੱਛੇ 155 54 ਬਚਦੇ ਨੇ, ਕਹਿੰਦੇ ਜੀ ਇਹ ਵੀ ਛੱਡ ਦਿੱਤੇ ਜਾਣੇ ਨੇ, ਪਰ 30 ਦੇ ਉੱਤੇ ਕਾਰਵਾਈ ਚੱਲਣੀ ਹੈ ਇਹਨਾਂ ਚੋਂ। 30 ਦੇ ਉੱਤੇ NSA ਲੱਗ ਗਿਆ, 7 ਜਣੇ ਹੋ ਗਏ ਹੁਣ ਉੱਥੇ, 30 31 ਇਹਨਾਂ ਤੇ ਚੱਲੂਗੀ, ਪਰ ਜਿਹੜੇ ਕੁੱਲ ਹੁਣ ਤੱਕ 353 54 ਫੜੇ ਨੇ ਅਸੀਂ, ਉਹਦੇ ਵਿੱਚੋਂ ਕਹਿੰਦੇ 197 98 ਛੱਡਤੇ, ਲਗਭਗ 200 ਛੱਡਤੇ। ਮਤਲਬ ਸੋ 150 ਬੰਦਾ ਕਹਿੰਦੇ ਸਾਡੇ ਕੋਲ ਹੈ, ਉਹਨਾਂ ਚੋਂ 30। ਤੇ ਜੇ ਸਰਕਾਰ ਦਾ ਇਹ ਦਾਅਵਾ ਹੈ, ਪੁਲਿਸ ਦਾ ਇਹ ਦਾਅਵਾ ਹੈ, ਔਰ ਮੁੱਖ ਮੰਤਰੀ ਨੇ ਖੁਦ ਸਾਹਮਣੇ ਆ ਕੇ ਕਿਹਾ ਸੀ, ਕੱਲ ਵੀ ਕਿਹਾ ਵੇਰਕਾ ਦਾ ਉਦਘਾਟਨ ਜਦੋਂ ਪਲਾਟ ਦਾ ਕਰਨਗੇ ਕਿ ਅਸੀਂ ਛੱਡ ਰਹੇ ਹਾਂ, ਮੈਂ ਪੁਲਿਸ ਨੂੰ ਕਹਿ ਦਿੱਤਾ ਕਿ ਨਜਾਇਜ਼ ਕਿਸੇ ਨਾਲ ਨਹੀਂ ਹੋਣੀ ਚਾਹੀਦੀ। ਜੇ ਸਰਕਾਰ ਇਸ ਨੁਕਤੇ ਤੇ ਕੰਮ ਕਰ ਰਹੀ ਹੈ, ਕੁਝ ਨੇ ਬਾਹਰ ਆ ਕੇ ਕਿਹਾ ਵੀ ਅਸੀਂ ਅੰਮ੍ਰਿਤਪਾਲ ਦੇ ਨਾਲ ਨਹੀਂ ਹੈਗੇ, ਅਸੀਂ ਜਾਂ ਬੋਲਣਾ ਨਹੀਂਗਾ, ਜਾਂ ਅਸੀਂ ਸਮਰਥਨ ਚ ਆਏ, ਅਸੀਂ ਤਾਂ ਟਵੀਟ ਕੀਤਾ ਸੀ ਜਾਂ ਅਸੀਂ ਸ਼ੇਅਰ ਕੀਤਾ ਸੀ, ਉਹ ਜਿਹੜਾ ਪੱਖ ਵੀ ਦੱਸ ਰਹੇ ਨੇ, ਉਸ ਹਵਾਲੇ ਨਾਲ ਵੀ ਮਤਲਬ ਸਰਕਾਰ ਇਹ ਦਿਖਾ ਰਹੀ ਕਿ ਦੇਖੋ ਅਸੀਂ ਛੱਡ ਰਹੇ ਹਾਂ। ਤੇ ਜੇ ਸਰਕਾਰ ਛੱਡ ਰਹੀ ਹੈ, ਫਿਰ ਇਹ 24 ਘੰਟੇ ਵਾਲਾ ਅਲਟੀਮੇਟਮ ਕੀ? ਇੱਕ ਪਹਿਲੂ। ਦੂਸਰਾ ਪਹਿਲੂ, ਧੰਨਵਾਦ ਜਥੇਦਾਰ ਸਾਹਿਬ ਦਾ, ਧੰਨਵਾਦ ਸ਼੍ਰੋਮਣੀ ਕਮੇਟੀ ਦਾ, ਜਿਨ੍ਹਾਂ ਨੇ ਇਸ ਮੌਕੇ ਗੰਭੀਰਤਾ ਦਿਖਾਈ। ਪਰ ਜੇਕਰ ਇੰਨੀ ਕੁ ਗੰਭੀਰਤਾ ਬੇਅਦਬੀ ਵਾਲੇ ਮਾਮਲਿਆਂ ਤੇ ਦਿਖਾਈ ਹੁੰਦੀ, ਸਹੀ ਗੱਲ, ਜੇਕਰ ਇੰਨੀ ਕੁ ਗੰਭੀਰਤਾ ਉਸ ਗੋਲੀकांड ਕੋਟਕਪੂਰਾ ਜਾਂ ਬਹਿਬਲ ਕਲਾਂ ਮਾਮਲਿਆਂ 'ਚ ਦਿਖਾਈ ਹੁੰਦੀ, ਬਰਗਾੜੀ ਮਾਮਲਿਆਂ 'ਚ, ਤਦ ਅੱਜ ਇਹ ਸਥਿਤੀ ਨਾ ਹੁੰਦੀ। ਸੋ ਉਸ ਸਮੇਂ ਕੀ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਸੀ? ਕੀ ਅਕਾਲੀ ਦਲ ਤੋਂ ਡਰ ਲੱਗਦਾ ਸੀ
ਕਿ ਆਕਾਮਾਂ ਨੇ ਡਰਾਇਆ ਸੀ, ਕਿ ਚੁੱਪ ਕਰਾਇਆ ਸੀ, ਉਹ ਉਸ ਸਮੇਂ ਕਿਉਂ ਨਹੀਂ ਹੋਇਆ? ਜੇਕਰ ਉਸ ਸਮੇਂ ਵੀ ਇਹੀ ਭੂਮਿਕਾ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਕਿਰਦਾਰ ਔਰ ਕੱਦ ਜਾਂ ਰੁਤਬਾ ਸ਼੍ਰੋਮਣੀ ਕਮੇਟੀ ਦਾ ਜਾਂ ਇਹਨਾਂ ਲੀਡਰਾਂ ਦਾ, ਪੰਥਕ ਨੁਮਾਇੰਦਿਆਂ ਦਾ ਹੋਰ ਵੱਡਾ ਹੋਣਾ ਸੀ। ਸੋ ਇਸ ਲਈ ਕੱਲ ਵਾਲੀ ਬੈਠਕ ਨੇ ਉਹ ਵੀ ਪਲ ਚੇਤੇ ਕਰਾਏ ਕਿ ਉਸ ਮੌਕੇ ਇਹੋ ਜਿਹੀ ਇਕੱਤਰਤਾ ਨਹੀਂ, ਪਰ ਹੁਣ ਵੀ ਅਜੇ ਫਿਕਰਮੰਦੀ ਹੈ ਕਿ ਇਹ ਇਕੱਤਰਤਾ ਸਿਰਫ ਇਕੱਤਰਤਾ ਨਾ ਸਾਬਤ ਹੋਵੇ, ਇਸ ਦੇ ਨਾਲ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਟੀਮ ਬਣ ਜਾਵੇ, ਸੰਗਠਨ ਬਣ ਜਾਵੇ ਔਰ ਭਰੋਸਗੀ ਉਹਦੇ ਪਰ ਬਣ ਜਾਵੇ। ਫਿਰ ਸ਼ਾਇਦ ਜਿਹੜਾ ਖਲਾ ਹੈ ਪੰਥਕ ਧਿਰਾਂ ਦੇ ਅੰਦਰ ਕਿ ਸਾਡੀ ਨੁਮਾਇੰਦਗੀ ਕਰਨ ਵਾਲਾ ਕੌਣ ਹੈ, ਉਹ ਖਲਾ ਪੂਰਾ ਹੋ ਸਕਦਾ, ਕਿਉਂਕਿ ਅਕਾਲ ਤਖਤ ਤਾਂ ਸਰਬ ਉੱਚਾ ਸਾਡਾ, ਪਰ ਉਹਦੇ ਲਈ ਜਿਹਨੇ ਕੰਮ ਕਰਨਾ ਜਥੇਦਾਰਾਂ ਨੇ, ਉਹਨਾਂ ਨੇ ਭਰੋਸਾ ਗਵਾਇਆ ਨਾ। ਉਹ ਭਰੋਸੇ ਦੀ ਬਹਾਲਤਾ ਲਈ ਕੀ ਕੱਲ ਵਾਲੀ ਬੈਠਕ ਸਹੀ ਸਾਬਤ ਹੋਏਗੀ, ਇਹ ਦੇਖਣ ਵਾਲੀ ਗੱਲ ਹੋਏਗੀ। ਜੀ ਜੀ, ਲੋਕਾਂ ਦੀ ਸ਼ਿਕਾਇਤ ਦੀਪਕ ਜੀ ਅਕਾਲ ਤਖਤ ਸਾਹਿਬ ਦੇ ਜਿਹੜੇ ਬੈਠੇ ਨੇ ਇਸ ਟਾਈਮ, ਉਹਨਾਂ ਤੋਂ ਰਹੀ ਆ ਪ੍ਰਚਾਰ ਨੂੰ ਲੈ ਕੇ ਵੀ ਖਾਲਸਾ ਵਹੀਰ ਤਾਂ ਇਹ ਕਦ ਦੀ ਚੱਲਦੀ ਰਹਿਣੀ ਚਾਹੀਦੀ ਸੀ, ਵੀ ਇਹ ਪ੍ਰਚਾਰ ਤਾਂ ਹੁੰਦਾ ਰਹਿਣਾ ਚਾਹੀਦਾ ਸੀ, ਜਸਟ ਬਿਕੋਜ਼ ਵੀ ਉਹਦੀ ਰੋਕੀ ਇਹ ਨਹੀਂ ਵੀ ਆਪਾਂ ਜਿਹੜਾ ਉਹ ਉਹਦੇ ਕਰਕੇ ਸ਼ੁਰੂ ਕਰਨੀ ਹੈ, ਤਾਂ ਚੱਲਦੀ ਜਿਹੜੀ ਉਹ ਜ਼ਰੂਰ ਰਹਿਣੀ ਚਾਹੀਦੀ ਸੀ। ਅਗਲੀ ਦੀਪਕ ਜੀ ਆਪਾਂ ਗੱਲਬਾਤ ਕਰਦੇ ਜਾਈਏ, ਕਹਿੰਦੇ ਵੀ ਆਖਰ ਟਪਾ ਹੀ ਦਿੱਤਾ ਨੇਪਾਲ ਦਾ ਬਾਰਡਰ, ਚਿੱਠੀਆਂ ਲਿਖ ਹੋ ਰਹੀਆਂ, ਸੈਲਫੀਆਂ ਆ ਰਹੀਆਂ, ਪਤਾ ਨਹੀਂ ਕੀ ਕੁਛ ਜਿਹੜਾ ਹੋ ਰਿਹਾ, ਲੋਕਾਂ ਦੇ ਹਲਕ ਚੋਂ ਕੁਛ ਨਿਕਲ ਨਹੀਂ ਰਿਹਾ। ਨਹੀਂ, ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਤੁਸੀਂ ਇਹ ਦੇਖੋ ਕਿ ਪੜਾਦਰ ਪੜਾ ਟਪਾਇਆ, ਪਹਿਲਾਂ ਮੋਟਰਸਾਈਕਲ, ਫਿਰ ਰੇਹੜੀ, ਹੈ ਨਾ, ਫਿਰ ਕਹਿੰਦੇ ਜੀ ਲੁਧਿਆਣੇ ਦਾ ਟੈਂਪੂ, ਫਿਰ ਕਹਿੰਦੇ ਨਹੀਂ ਜੀ ਆਹ ਦੇਖੋ ਜੀ ਕੁਰਕਸ਼ੇਤਰ, ਉਹ ਕਹਿੰਦੇ ਸੱਚ ਇੱਕ ਪੁਰਾਣੀ ਰਹਿ ਗਈ ਸੀ, ਨਹੀਂ ਪਹਿਲਾਂ ਪਟਿਆਲੇ ਆ ਜਾਓ, ਉਹ ਤੋਂ ਪਹਿਲਾਂ ਪਟਿਆਲੇ ਵੀ ਸੀਗਾ ਜੀ, ਉਹ ਬੈਗ ਵੀ ਲਿਆ ਸੀਗਾ ਜੀ, ਟਰੈਕ ਸੂਟ ਵੀ ਪਾਇਆ ਸੀ, ਨਹੀਂ ਜੈਕਟ ਐਨਕਾਂ ਵੀ ਲਾਈਆਂ ਸੀ ਜੀ, ਆ ਲਓ ਜੀ, ਫਿਰ ਛਤਰੀ ਵੀ ਸੀਗੀ ਜੀ, ਫਿਰ ਉਹ ਤੋਂ ਬਾਅਦ ਇੱਕ ਪੈਟਰੋਲ ਪੰਪ ਆ ਗਿਆ ਅਚਾਨਕ ਵਿੱਚ, ਕਹਿੰਦੇ ਜੀ ਆ ਪੀਲੀਭੀਤ ਪਹੁੰਚ ਗਿਆ ਜੀ, ਉੱਥੇ ਪਲੀਆ ਦਾ ਇੱਕ ਪੈਟਰੋਲ ਪੰਪ ਹੈ ਜੀ, ਉਸ ਪੈਟਰੋਲ ਪੰਪ ਤੇ ਵੀ ਨਜ਼ਰ ਆਇਆ ਜੀ, ਤੇ ਇਸ ਲਈ ਅਸੀਂ ਕਹਿੰਦੇ ਜੀ ਕਿ ਉਹ ਜਿਹੜਾ ਨੇਪਾਲ ਬਾਰਡਰ ਤੋਂ ਲੰਘ ਜੀ, ਉੱਥੇ ਅਸੀਂ ਫੋਟੋ ਟੰਗਾਤੀ, ਉਹ ਫੋਟੋ ਵੀ ਆ ਗਈ ਕਿ ਅਧਿਕਾਰੀ ਬੈਠਾ ਹੈ, ਉਹ ਬੰਦਿਆਂ ਨਾਲ ਗੱਲ ਕਰ ਰਿਹਾ, ਅਧਿਕਾਰੀ ਦੇ ਸਾਹਮਣੇ ਉਹਦੇ ਉੱਤੇ ਫੋਟੋ ਵੀ ਲੱਗੀ ਆ। ਤੇ ਉਹ ਤੋਂ ਬਾਅਦ ਹੁਣ ਇਹ ਖਬਰ ਵੀ ਆ ਗਈ ਕਿ ਭਾਰਤੀ ਦੂਤਾਵਾਸ ਆ ਜਿਹੜਾ ਸਾਡਾ ਉੱਥੇ ਨੇਪਾਲ ਦੇ ਵਿੱਚ ਹੈ ਨਾ, ਉਹ ਚਿੱਠੀਆਂ ਲਿਖ ਰਿਹਾ ਨੇਪਾਲ ਵਾਲਿਆਂ ਨੂੰ, ਅਧਿਕਾਰੀਆਂ ਨੂੰ, ਵਿਭਾਗਾਂ ਨੂੰ ਕਿ ਦੇਖਿਓ ਭਾਈ ਜਹਾਜ਼ ਨਾ ਚੜਾ ਦਿਓ। ਸੋ ਇਹਦਾ ਮਤਲਬ ਹੁਣ ਕੱਲ ਨੂੰ ਜਹਾਜ਼ ਵਾਲੀ ਫੋਟੋ ਵੀ ਆ ਜੂਗੀ ਅੰਦਰ। ਸੋ ਇਹ ਸਾਰਾ ਜਿਹੜਾ ਪਹਿਲੂ ਆ, ਇਹ ਸਵਾਲ ਖੜਾ ਕਰਦਾ ਕਿ ਕੀ ਪੁਲਿਸ ਪਿੱਛੇ ਪਿੱਛੇ ਚੱਲ ਰਹੀ ਸੀ? ਕੀ ਪੁਲਿਸ 2 ਦਿਨਾਂ ਬਾਅਦ ਹੀ ਪਹੁੰਚਦੀ ਸੀ, 3 ਦਿਨਾਂ ਬਾਅਦ ਹੀ ਪਹੁੰਚਦੀ ਸੀ? ਕਹਿੰਦੇ ਜੀ ਅਸੀਂ ਪੀਲੀਭੀਤ ਦੇ ਵਿੱਚ ਜਦੋਂ ਪਤਾ ਲੱਗਿਆ ਸਾਨੂੰ, ਤਾਂ ਜਿੰਨੇ ਵੀ ਰਸਤੇ ਬਾਰਡਰ ਕੰਨੀ ਨੂੰ ਜਾਂਦੇ ਨੇ, ਅਸੀਂ ਉਹਨਾਂ ਸਾਰਿਆਂ ਤੇ ਜਿਹੀ ਨਾਕਾਬੰਦੀ ਕਰਤੀ ਕਿ ਇੱਥੋਂ ਜਾ ਨਹੀਂ ਸਕਦਾ। ਠੀਕ ਹੈ, ਜੇ ਇਹੀ ਨਾਕਾਬੰਦੀ ਤੁਸੀਂ ਜਿਹੜਾ ਕਹਿੰਦੇ ਜੀ ਗੁਰਦੁਆਰੇ ਤੋਂ ਸਕੂਟਰ ਤੇ ਭੱਜਿਆ ਤੇ ਉੱਥੇ ਕੀਤੀ ਹੁੰਦੀ, ਜੇ ਪਤਾ ਸੀ ਤੁਹਾਨੂੰ ਕਿ ਹਾਂ ਦਰਿਆ ਵਾਲਾ ਰਸਤਾ ਹੈਗਾ ਇੱਕ ਲੰਘਣ ਲਈ, ਬੇੜੀ ਲੈਣੀ ਪੈਣੀ ਹੈ, ਜਾਂ ਤੁਸੀਂ ਕਹਿੰਦੇ ਹੋ ਜੀ ਫਿਰ ਉਹ ਤੋਂ ਬਾਅਦ ਇਸ ਪੁਰਾਣੇ ਪੁਲ ਤੋਂ ਗਿਆ, ਫਿਰ ਉੱਥੇ ਲਾ ਲੈਂਦੇ ਨਾਕਾ, ਫਿਰ ਉਹ ਪੀਲੀਭੀਤ ਜਾ ਕੇ ਨੇਪਾਲ ਬਾਰਡਰ ਤੇ ਲਾਉਣ ਦੀ ਲੋੜ ਹੀ ਨਾ ਪੈਂਦੀ। ਇੱਥੇ ਕਿਉਂ ਨਹੀਂ ਲੱਗਿਆ? ਫਿਰ ਦੂਸਰੇ ਪਾਸੇ ਜਿਹੜਾ ਟੁਕੜਿਆਂ ਚ ਆ ਰਹੀ ਹੈ ਫੁਟੇਜ, ਉਹਨੂੰ ਲੈ ਕੇ ਵੀ ਕਈ ਲੋਕਾਂ ਦੇ ਮਨਾਂ ਚ ਸ਼ੰਕੇ ਸ਼ੁਬੇ। ਅੱਜ ਦੀ ਤਰੀਕ ਦੇ ਵਿੱਚ ਲਗਭਗ ਹਰ ਕਦਮ ਕਦਮ ਤੇ ਲੋਕਾਂ ਨੇ ਆਪਣੇ ਘਰਾਂ ਚ, ਦਫ਼ਤਰਾਂ ਚ, ਦੁਕਾਨਾਂ ਚ, ਬਾਜ਼ਾਰਾਂ ਚ, ਪਬਲਿਕ ਤੌਰ ਤੇ ਨਗਰ ਨਿਗਮ ਨੇ, ਨਗਰ ਕੌਂਸਲਾਂ ਨੇ, ਪੰਚਾਇਤਾਂ ਤੱਕ ਨੇ ਮਤਲਬ CCTV ਕੈਮਰੇ ਲਾਏ ਹੋਏ ਜੀ। ਫਿਰ ਉਹ ਫੁਟੇਜ ਦਾ ਤਾਂ ਹੜਾ ਜਾਣਾ ਚਾਹੀਦਾ ਸੀ। ਸਹੀ, ਜੇਕਰ ਪੁਲਿਸ ਨੂੰ ਚਾਲ ਪਛਾਣ ਹੁੰਦੀ ਆ, ਹੈ ਨਾ, ਜੇਕਰ ਸ਼ਕਲ ਮਿਲਦੀ ਜੁਲਦੀ ਆ, ਜਿਹੜੀਆਂ ਤਸਵੀਰਾਂ ਪੁਲਿਸ ਨੇ ਜਾਰੀ ਕੀਤੀਆਂ, ਏਜੰਸੀਆਂ ਨੇ ਜਾਰੀ ਕੀਤੀਆਂ, ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਤਸਵੀਰਾਂ ਲੋਕਾਂ ਨੇ ਫਿਰ ਆਪਣੇ ਕੈਮਰਿਆਂ 'ਚ ਵੀ ਕੱਢ ਲੈਣੀਆਂ ਸੀ। ਉਸ ਸੜਕ ਤੋਂ, ਉਸ ਮੁਹੱਲੇ ਚੋਂ, ਉਸ ਗਲੀ ਚੋਂ, ਫਿਰ ਉਹ ਤਾਂ ਸੋਸ਼ਲ ਮੀਡੀਆ ਤੇ ਛਾਈਆਂ ਹੋਣੀਆਂ ਚਾਹੀਦੀਆਂ ਸੀ। ਉਹ ਅਜੇ ਤੱਕ ਕਿਉਂ ਨਹੀਂ ਆਈਆਂ? ਕੀ ਲੋਕ ਡਰਦੇ ਨਹੀਂ ਉਹ ਜਾਰੀ ਕਰ ਰਹੇ, ਜਾਂ ਲੋਕਾਂ ਦੇ ਕੈਮਰਿਆਂ 'ਚ ਹੈ ਹੀ ਨਹੀਂ ਉਹ? ਸੋ ਇਹਦੇ ਦੋਵੇਂ ਪੱਖ ਨੇ। ਪਰ ਇਸ ਤੋਂ ਵੀ ਅਗਲਾ ਸਵਾਲ, ਇਸ ਮੌਕੇ ਕਹਿੰਦੇ ਜੀ 15 DG, 19 ADG, 9 IG, 5 DIG, ਫਿਰ 80,000 ਪੁਲਿਸ ਮੁਲਾਜ਼ਮ, ਪੰਜਾਬ ਦੇ ਸਾਰੇ ਥਾਣੇ, ਹੈ ਨਾ, ਕੇਂਦਰ ਦੀਆਂ ਏਜੰਸੀਆਂ, NIA, ਫਿਰ ਗਵਾਂਢੀ ਸੂਬਿਆਂ ਦੀ ਪੁਲਿਸ, ਫਿਰ ਹੁਣ ਨੇਪਾਲ ਦੇ ਵਿੱਚ ਨੇਪਾਲ ਸਰਕਾਰ ਨਾਲ ਤਾਲਮੇਲ, ਉਹਦੇ ਬਾਵਜੂਦ ਵੀ ਕਹਿੰਦੇ ਅੰਮ੍ਰਿਤਪਾਲ ਉਹ ਡਰਿੰਕ ਪੀ ਰਿਹਾ, ਕਿਹੜੀ ਹੁੰਦੀ ਆ, એનર્ਜੀ ਡਰਿੰਕ ਕਹਿੰਦੇ। ਤੇ ਇਹ ਫਿਰ ਜਾਂ ਤਾਂ ਤੁਹਾਡੀ ਨਲਾਇਕੀ ਆ, ਜਾਂ ਤੁਹਾਡਾ ਸਕ੍ਰਿਪਟਡ ਆ, ਜਾਂ ਤੁਹਾਡੇ ਸਾਰਾ ਕੁਝ ਕੰਟਰੋਲ ਤੋਂ ਬਾਹਰ ਆ। ਕੌਣ ਤੇਜ਼ ਦਿਮਾਗ ਨਾਲ ਪੜ ਰਿਹਾ? ਇਸ ਮੌਕੇ ਜੇਕਰ ਤਾਂ ਅੰਮ੍ਰਿਤਪਾਲ ਇਹਨਾਂ ਦੀ ਗਿਰਫਤ ਚ ਆ, ਕੀ ਇਹ ਫਿਰ ਨਾਟਕ ਚੱਲ ਰਿਹਾ ਜੀ?
ਜੇਕਰ ਅੰਮ੍ਰਿਤਪਾਲ ਫਰਾਰ ਆ, ਫਿਰ ਇਹਦਾ ਮਤਲਬ ਤੁਸੀਂ ਉਹ ਤੋਂ ਇੰਨੇ ਪਿੱਛੇ ਕਿਵੇਂ ਚੱਲ ਰਹੇ ਹੋ? ਜਿਹੜੀ ਗੱਡੀ ਦਾ ਫਾਸਲਾ ਤੁਸੀਂ ਕਹਿੰਦੇ ਸੀ ਮਤਲਬ ਮੀਟਰਾਂ ਦਾ ਸੀ, ਹੈ ਨਾ, ਉਹ ਹਜ਼ਾਰਾਂ ਕਿਲੋਮੀਟਰਾਂ ਦਾ ਕਿਵੇਂ ਬਣ ਗਿਆ ਕਿ 2-2 ਦਿਨ ਬਾਅਦ 3-3 ਬਾਅਦ ਤੁਹਾਨੂੰ ਫੁਟੇਜ ਮਿਲ ਰਹੀ ਆ? ਇਹਦਾ ਮਤਲਬ ਤੁਹਾਡੀਆਂ ਕਿੰਨੀਆਂ ਨਲਾਇਕ ਸਿਸਟਮ ਹੈ ਤੁਹਾਡੇ ਕੋਲ, ਕੰਟਰੋਲ ਹੀ ਨਹੀਂ ਹੈਗਾ। ਪਰ ਇਹ ਸਭ ਦੇ ਬਾਵਜੂਦ ਵੀ ਇੱਕ ਪਹਿਲੂ ਹੋਰ ਖੜਾ ਜੀ ਕਿ ਜੇਕਰ ਇਹ ਸਾਰਾ ਸਕ੍ਰਿਪਟਡ ਨਹੀਂ ਹੈਗਾ, ਪੁਲਿਸ ਦੇ ਕੰਟਰੋਲ 'ਚ ਨਹੀਂ ਹੈਗਾ, ਪੁਲਿਸ ਦੀ ਗਿਰਫਤ 'ਚ ਨਹੀਂ ਹੈਗਾ, ਫਿਰ ਇਹਦਾ ਮਤਲਬ ਇੰਨੇ ਬੰਦਿਆਂ ਦਾ ਦਿਮਾਗ ਤੇ 2 ਬੰਦਿਆਂ ਦਾ ਦਿਮਾਗ ਆਪਸ ਦੇ ਵਿੱਚ ਕਿੰਨਾ ਫਰਕ ਆ। ਕਿਉਂਕਿ ਫਿਰ ਜਦੋਂ ਇਹੀ ਜਿਹੀ ਗੇਮ ਹੁੰਦੀ ਆ ਤਾਂ ਫਿਰ ਪੁਲਿਸ ਇਹ ਸੋਚ ਕੇ ਐਕਸ਼ਨ ਲੈਂਦੀ ਆ ਕਿ ਇਸ ਮੌਕੇ ਉਹ ਬੰਦਾ ਕੀ ਸੋਚੂਗਾ, ਉਹ ਬੰਦਾ ਕੀ ਕਰੂਗਾ। ਤੇ ਉਧਰ ਅੰਮ੍ਰਿਤਪਾਲ ਸੋਚ ਰਿਹਾ ਹੋਊਗਾ ਜਾਂ ਉਹਦੇ ਸਾਥੀ ਸੋਚ ਰਹੇ ਹੋਣਗੇ ਇਸ ਸਮੇਂ ਪੁਲਿਸ ਕਿਵੇਂ ਐਕਸ਼ਨ ਕਰੂਗੀ। ਜਾਂ ਤਾਂ ਬੰਦਾ ਕਹੂਗਾ ਕਿ ਟਿਕਟਕਾ ਹੋ ਜਾਓ ਫਿਰ ਆਪਾਂ ਜਾਵਾਂਗੇ, ਜਾਂ ਬੰਦਾ ਕਹੂਗਾ ਕਿ ਤੁਰੰਤ ਇੱਕੋ ਵਾਰ 'ਚ ਨਿਕਲ ਜਾਓ। ਸੋ ਇਸ ਲਈ ਨਾ ਦੋਵਾਂ ਚੋਂ ਕਿਹੜਾ ਫਾਰਮੂਲਾ ਅਪਣਾਇਆ ਜਾ ਰਿਹਾ ਤੇ ਕਿਹਦਾ ਦਿਮਾਗ ਵੱਧ ਚੱਲਦਾ, ਕਿਹਦਾ ਦਿਮਾਗ ਪੜ ਲਿਆ, ਇਹ ਅਜੇ ਕੁਝ ਨਹੀਂ ਪਤਾ। ਪਰ ਜਿੰਨਾ ਹੁਣ ਭਰਮ ਭੁਲੇਖਾ ਪੈ ਗਿਆ, ਕੁਝ ਨੂੰ ਲੱਗਦਾ ਗ੍ਰਿਫਤਾਰ ਹੈ, ਕੁਝ ਨੂੰ ਲੱਗਦਾ ਫਰਾਰ ਹੈ, ਕੁਝ ਨੂੰ ਲੱਗਦਾ ਅਸਾਮ ਜੇਲ੍ਹ ਭੇਜਤਾ, ਕੁਝ ਨੂੰ ਲੱਗਦਾ ਕਿ ਧਰਤੀ ਤੋਂ ਹੀ ਮੁਕਾਤਾ, ਕੁਝ ਨੂੰ ਲੱਗਦਾ ਨਹੀਂ ਹੁਣ ਤੱਕ ਤਾਂ ਦੁਬਈ ਪਹੁੰਚ ਗਿਆ ਹੋਊ, ਕਹਿੰਦੇ ਨਹੀਂ ਅਪਲਾਈ ਕੀਤਾ ਸੀ ਬਾਹਰਲੇ ਮੁਲਕ ਦਾ ਵੀ, ਉੱਥੇ ਚਲਾ ਗਿਆ ਹੋਊਗਾ ਜੀ। ਕੋਈ ਕਹਿੰਦਾ ਕੈਨੇਡਾ ਲਈ ਵੀ ਅਪਲਾਈ ਕੀਤਾ ਸੀ ਜੀ, ਨਹੀਂ ਰੱਦ ਹੋ ਗਿਆ ਸੀ, ਨਹੀਂ ਮਿਲ ਗਿਆ ਸੀ। ਹੁਣ ਨੇਪਾਲ ਦੇ ਹਵਾਲੇ ਨਾਲ ਉੱਥੇ ਦੀ ਇੱਕ ਅਖਬਾਰ ਨੇ ਖਬਰ ਲਈ ਹੈ ਜੀ, ਉਹ ਕਹਿੰਦੀ ਉਹਦੇ ਕੋਲ ਤਾਂ ਪਾਸਪੋਰਟ ਹੀ ਬਹੁਤ ਨੇ। ਹੁਣ ਇਹ ਉੱਥੇ ਦੀ ਨੇਪਾਲ ਦੀ ਅਖਬਾਰ ਦੀ ਖਬਰ ਹੈ। ਸੋ ਉਸ ਹਵਾਲੇ ਨਾਲ ਜਦੋਂ ਇਹ ਖਬਰਾਂ ਆਉਂਦੀਆਂ ਨੇ, ਇਹਦਾ ਮਤਲਬ ਕੁਛ ਨਾ ਕੁਛ ਮਾਮਲਾ ਖੜਾ। ਨੇਪਾਲ ਦੀ ਕਾਠਮਾਂਡੂ ਦੀ ਅਖਬਾਰ ਹੈ ਪੋਸਟ, ਕਾਠਮਾਂਡੂ ਪੋਸਟ। ਉਸ ਅਖਬਾਰ ਨੇ ਦਮ ਭਰਿਆ ਕਿ ਉਹਦੇ ਕੋਲ ਤਾਂ ਕਿੰਨੇ ਤਰ੍ਹਾਂ ਦੇ ਵੱਖ-ਵੱਖ ਪਹਿਚਾਣ ਵਾਲੇ ਪਾਸਪੋਰਟ ਨੇ। ਸੋ ਇਸ ਲਈ ਹੁਣ ਕਿਹਨੂੰ ਸੱਚ ਮੰਨੋਗੇ? ਪਰ ਇਹ ਸਾਰਾ ਭਰਮ ਭੁਲੇਖਾ ਪਾ ਕੇ ਮੈਨੂੰ ਲੱਗਦਾ ਆਪਣੀ, ਜਦੋਂ ਨਾ ਕੋਈ VIP ਲੰਘਦਾ ਜੀ, ਕੋਈ ਬੜਾ ਮੰਤਰੀ ਸੰਤਰੀ ਲੰਘਦਾ, ਤਾਂ ਹਰੇਕ ਜ਼ਿਲ੍ਹੇ ਵਾਲੀ ਪੁਲਿਸ ਸੁਰੱਖਿਅਤ ਹੁੰਦੀ ਹੈ ਜਿੱਦਾਂ ਹੀ ਉਹਦੇ ਜ਼ਿਲ੍ਹੇ ਦੀ ਹੱਦ ਮੁੱਕ ਜਾਂਦੀ ਹੈ। ਸਹੀ ਕਿ ਸ਼ੁਕਰ ਆ ਭਾਈ ਲੰਘੀ, ਉਹਦੀ ਗੱਡੀ ਰੁਕ ਜਾਣੀ ਆ, ਉਹ ਅਗਲੇ ਜ਼ਿਲ੍ਹੇ ਵਾਲੀ ਪੁਲਿਸ ਨੇ ਲੱਗ ਜਾਣਾ। ਫਿਰ ਜਦੋਂ ਇਹ ਬੜੇ ਲੋਕ ਸੂਬੇ ਚੋਂ ਨਿਕਲ ਜਾਂਦੇ ਨੇ, ਫਿਰ ਸੂਬਾ ਸਰਕਾਰ ਨੂੰ, ਸੂਬੇ ਦੀ ਪੁਲਿਸ ਨੂੰ ਸਾਹ ਆ ਜਾਂਦਾ ਕਿ ਇਹ ਉਹ VIP ਪਣਾ ਕਿ ਹਾਂ ਭਾਈ ਲੈ ਭਾਈ ਇਸ ਤਾਂ ਲੁਧਿਆਣਾ ਟਪਾਤਾ, ਨਹੀਂ ਭਾਈ ਜੀ ਅਸੀਂ ਤਾਂ ਪੰਜਾਬ ਦਾ ਸ਼ੰਭੂ ਬਾਰਡਰ ਟਪਾਤਾ, ਆ ਲਓ ਜੀ ਕੁਰਕਸ਼ੇਤਰ ਤੱਕ ਲੈ ਗਏ, ਆ ਲਓ ਜੀ ਹੁਣ ਦਿੱਲੀ ਟਪਾਤਾ, ਨਹੀਂ ਉਹ ਤਾਂ ਗੱਡੀ ਦੇ ਵਿੱਚ ਨੂੰ ਮੋੜ ਲਈ ਸੀ ਜੀ, UP ਨੂੰ ਪਾ ਲਈ ਸਿੱਧੀ, ਅੱਛਾ ਲਓ ਜੀ ਫਿਰ ਹੁਣ ਪੀਲੀਭੀਤ ਤੱਕ ਤਾਂ ਪਹੁੰਚਾਤਾ ਸੀ, ਹੁਣ ਸਾਡੀ ਜ਼ਿੰਮੇਵਾਰੀ ਖਤਮ, ਲਓ ਭਾਈ ਹੁਣ ਨੇਪਾਲ ਬਾਰਡਰ ਵੀ ਟਪਾਤਾ, ਹੁਣ ਤਾਂ ਦੂਤਾ ਘਰ ਜਾਣਾ। ਸੋ ਇਹ ਟਪਾਇਆ ਹਕੀਕਤ 'ਚ ਜਾਂ ਕਾਗਜ਼ਾਂ 'ਚ ਹੈ, ਜਾਂ ਇਹ ਸਾਰਾ ਲੋਕਾਂ ਦੇ ਦਿਮਾਗਾਂ 'ਚ ਨਵੇਂ ਭਰਮ ਭੁਲੇਖੇ ਪਾਉਣ ਲਈ ਹੈ। ਤੇ ਇਹ ਸਾਰਿਆਂ ਦੇ ਨਾਲ ਉਸ ਸਵਾਲ ਦਾ ਜਵਾਬ ਅੱਜ ਤੱਕ ਨਹੀਂ ਕਿ ਅੰਮ੍ਰਿਤਪਾਲ ਆਜ਼ਾਦ ਹੈ ਪਰ ਬਿਸ਼ਨੋਈ ਨੂੰ ਕਿਉਂ ਭੁੱਲ ਗਏ। ਉਹਦਾ ਜਵਾਬ ਕਿਹਨੇ ਦੇਣਾ ਸੀ ਬਿਸ਼ਨੋਈ ਦਾ? ਉਹ ਕਿੱਥੇ ਗਿਆ ਮਾਮਲਾ ਉਹਦੀ ਟੀ-ਸ਼ਰਟ ਵਾਲਾ, ਕਿੱਥੇ ਗਿਆ ਉਹਦੀ ਸ਼ਕਲ ਵਾਲਾ, ਕਿੱਥੇ ਗਿਆ ਉਹਨੇ ਜਿਹੜੀ ਬੈਰਕ ਦਿਖਾਈ? ਉਹਦਾ ਜਵਾਬ ਨਾ ਸਰਕਾਰ ਦੇ ਰਹੀ ਹੈ ਨਾ ਪੁਲਿਸ ਦੇ ਰਹੀ ਹੈ। ਉਹ ਮਾਮਲਾ ਠੰਡੇ ਖਾਤੇ ਪਾ ਗਿਆ। ਉਹਦੇ ਨਾਲ ਪੰਜਾਬ ਨੂੰ ਖਤਰਾ ਨਹੀਂ ਸੀ, ਉਹਦੀਆਂ ਧਮਕੀਆਂ ਦਾ ਜਵਾਬ ਨਹੀਂ ਸੀ, ਉਹਦੇ ਨਾਲ ਪੰਜਾਬ ਦਾ ਫੇਲੀਅਰ ਨਹੀਂ ਸੀ, ਉਹਦੇ ਨਾਲ ਗੈਂਗਸਟਰਵਾਦ ਨਹੀਂ ਵੱਧ ਰਿਹਾ ਸੀ। ਉਹ ਸਾਰੇ ਪਹਿਲੂਆਂ ਤੇ ਜਵਾਬਦੇਹੀ ਕਿਉਂ ਨਹੀਂ? ਸੋ ਇਹ ਦੋਏ ਪਹਿਲੂ ਆਪਸ ਦੇ ਵਿੱਚ ਆਮੋ ਸਾਹਮਣੇ ਨੇ, ਪਰ ਇੱਕ ਪਹਿਲੂ ਚਰਚਾ 'ਚ ਤੇ ਦੂਸਰੇ ਪਹਿਲੂ ਨੂੰ ਭੁਲਾ ਦਿੱਤਾ ਗਿਆ ਜਾਂ ਭੁੱਲਣ ਲਈ ਮਜਬੂਰ ਕੀਤਾ ਜਾ ਰਿਹਾ। ਇਹ ਵੀ ਸਵਾਲ ਬਣਦਾ ਜੀ ਬਿਲਕੁਲ ਦੀਪਕ ਜੀ, ਇਹੀ ਤਾਂ ਗੱਲ ਆ। ਬਾਕੀ ਸਾਰੀਆਂ ਫੋਟੋਆਂ ਜਿਹੜੀਆਂ ਉਹ ਦਿਖਾਈਆਂ ਜਾ ਰਹੀਆਂ, ਪਰ ਬਿਸ਼ਨੋਈ ਵਾਲੀ ਉਸ ਤੋਂ ਬਾਅਦ ਦੇ ਵਿੱਚ ਕੋਈ ਅੱਗੇ ਅਪਡੇਟ ਨਹੀਂ। ਦੇਖੋ ਅੱਗੇ ਕੀ ਬਣਦਾ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਖਟਕੜ ਕਲਾਂ 'ਚ ਪਤਾ ਨਹੀਂ ਕਿੰਨਿਆਂ ਕੁ ਨੇ ਸੌਹਾਂ ਜਿਹੜੀਆਂ ਉਹ ਚੱਕੀਆਂ ਵੀ ਭਗਤ ਸਿੰਘ ਦੇ ਵਾਰਸ ਤੇ ਫਲਾਨਾ ਢਿਮਕਣਾ, ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹ ਆਖਦੇ ਰਹੇ। ਹੁਣ ਖਬਰ ਇਹ ਆ ਰਹੀ ਆ ਵੀ ਖਟਕੜ ਕਲਾਂ ਦੇ ਵਿੱਚ ਭਗਤ ਸਿੰਘ ਹੁਣਾਂ ਦੀ ਫੋਟੋ ਨੂੰ ਉਤਾਰ ਕੇ ਮੁੱਖ ਮੰਤਰੀ ਹੁਣਾਂ ਦੀ ਤਸਵੀਰ ਲੱਗ ਗਈ ਹੈ। ਇਹ ਗੱਲ ਬਿਲਕੁਲ ਦਰੁਸਤ ਹੈ ਜੀ। ਖਟਕੜ ਕਲਾਂ ਦੇ ਵਿੱਚ ਜਿਹੜਾ ਸਿਹਤ ਕੇਂਦਰ ਸੀ, ਖਟਕੜ ਕਲਾਂ ਦੇ ਵਿੱਚ ਉਹ ਸਿਹਤ ਕੇਂਦਰ ਨੂੰ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਗਿਆ ਤੇ ਉਹ ਮਹੱਲਾ ਕਲੀਨਿਕ ਦੇ ਨਾਂ ਦੇ ਉੱਤੇ ਉੱਥੇ ਉਸ ਦੇ ਮੁੱਖ ਗੇਟ ਦੇ ਉੱਤੇ ਦਾ ਸਿਹਤ ਕੇਂਦਰ ਲਿਖਿਆ ਸੀ। ਸਾਈਡ ਵਾਲੇ ਉੱਤੇ ਕੰਧ ਦੇ ਉੱਤੇ ਵੱਡਾ ਇੱਕ ਫਲੈਕਸ ਲੱਗਿਆ ਸੀ ਜਿਹਦੇ ਵਿੱਚ ਭਗਤ ਸਿੰਘ ਦੀਆਂ 2-3 ਤਸਵੀਰਾਂ ਵੱਖ-ਵੱਖ, ਬਚਪਨ ਵਾਲੀ, ਵੱਡੇ ਹੋਣ ਵਾਲੀ ਉਹ ਸੀ, ਤੇ ਨਾਲ ਚਾਚਾ ਅਜੀਤ ਸਿੰਘ ਦੀ ਫੋਟੋ ਸੀ ਜੀ। ਉਹ ਫੱਟਾ ਹੀ, ਉਹ ਬੋਰਡ ਹੀ ਗਾਇਬ ਕਰ ਦਿੱਤਾ ਗਿਆ ਤੇ ਰੰਗ ਰੋਗਨ ਕਰਕੇ ਉਹ ਸਿਹਤ ਕੇਂਦਰ ਨੂੰ ਮਹੱਲਾ ਕਲੀਨਿਕ ਬਣਾ ਕੇ ਜਿਹੜਾ ਮੁੱਖ ਗੇਟ ਸੀ ਉਹਦੇ ਉੱਤੇ ਹੁਣ ਭਗਵੰਤ ਮਾਨ ਹੋਰਾਂ ਦੀ ਫੋਟੋ ਚਿਪਕਾ ਦਿੱਤੀ। ਇਹ ਜਿਹੜਾ ਫੋਟੋਫੋਬੀਆ ਨਾ ਸਾਡੇ ਲੀਡਰਾਂ ਨੂੰ, ਇਹ ਅੱਜ ਦਾ ਨਹੀਂ ਹੈ। ਇਹ ਬਾਦਲਾਂ ਦੇ ਦੌਰ ਅਸੀਂ ਦੇਖਿਆ ਕਿ ਐਂਬੂਲੈਂਸਾਂ ਤੱਕ ਤੇ ਫੋਟੋ ਲਾ ਦਿਓ,
ਸਾਈਕਲ ਦੇ ਚੈਨ ਕਵਰ ਤੇ ਲਾ ਦਿਓ, ਸਾਈਕਲ ਦੀ ਟੋਕਰੀ ਤੇ ਲਾ ਦਿਓ। ਅੱਛਾ ਕੈਪਟਨ ਆ ਗਏ, ਆ ਨਹੀਂ ਜੀ ਜਿਹੜੀਆਂ ਕਰੋਨਾ ਕਿੱਟਾਂ ਵੰਡ ਰਹੇ ਹੋ ਗੱਤੇ ਦੇ ਡੱਬੇ ਦੇ ਉੱਤੇ, ਇਹਦੇ ਪਰ ਵੀ ਮੇਰੀ ਫੋਟੋ ਲਾ ਦਿਓ। ਚੰਨੀ ਨੂੰ ਮੌਕਾ ਮਿਲਿਆ, ਕਹਿੰਦਾ ਟੰਗ ਦੋ ਬੱਸਾਂ ਦੇ ਮਗਰ ਮੇਰੇ ਵੀ ਬੋਰਡ ਹੈ ਨਾ, ਉਹ ਚੰਨੀ ਕਰਦਾ ਮਸਲੇ ਹੱਲ ਕੀ ਹੈ ਨਾ, ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ, ਉਹ ਲਾਤੇ ਸਾਰੇ ਬੋਰਡ। ਤੇ ਉਹ ਤੋਂ ਬਾਅਦ ਹੁਣ ਭਗਵੰਤ ਮਾਨ ਕਹਿੰਦਾ ਲਿਫਾਫਿਆਂ ਤੇ ਵੀ ਫੋਟੋ, ਨਿਯੁਕਤੀ ਪੱਤਰਾਂ ਤੇ ਵੀ ਮੇਰੀ ਫੋਟੋ ਹੈ ਨਾ, ਜਿਹੜੇ ਮੁਹੱਲਾ ਕਲੀਨਿਕ ਬਣਾਏ ਉਹਦੇ ਪਰ ਵੀ ਮੇਰੀ ਫੋਟੋ। ਇਹ ਮੋਦੀ ਨੂੰ ਵੀ ਹੈ, ਕਰੋਨਾ ਵਾਲੇ ਟੀਕਿਆਂ ਵਾਲੇ ਤੇ ਵੀ ਆਪਣੀ ਫੋਟੋ ਲਵਾ ਲਈ ਸੀ ਨਰਿੰਦਰ ਮੋਦੀ ਨੇ, ਦੇਖੋ ਹੈ ਨਾ। ਤੇ ਫਿਰ ਲੋਕਾਂ ਨੇ ਕਿਹਾ ਕਿ ਭਾਈ ਜਿਹੜੇ ਡੈਥ ਸਰਟੀਫਿਕੇਟ ਦੇ ਰਹੇ ਕਰੋਨਾ ਕਰਕੇ ਉਹਦੇ ਪਰ ਵੀ ਲਵਾ ਲਾ, ਉਹ ਵੀ ਤਾਂ ਤੁਸੀਂ ਜ਼ਿੰਮੇਵਾਰ ਹੋ। ਸੋ ਇਸ ਲਈ ਇਹ ਫੋਟੋਫੋਬੀਆ ਸਾਰਿਆਂ ਨੂੰ। ਪਰ ਆਪਾਂ ਗੱਲ ਕਰ ਰਹੇ ਹਾਂ ਖਟਕੜ ਕਲਾਂ ਦੀ ਜੀ। ਸਵਾਲ ਉੱਥੇ ਭਗਤ ਸਿੰਘ ਦੀ ਥਾਂ ਦੇ ਉੱਤੇ ਭਗਵੰਤ ਮਾਨ ਦੀ ਫੋਟੋ ਦਾ ਹੀ ਨਹੀਂ ਹੈ। ਜਿਹੜੇ ਸ਼ਹੀਦਾਂ ਦੀ ਧਰਤੀ ਤੇ ਖੜ ਕੇ ਝੂਠ ਬੋਲਦੇ ਰਹੇ ਨੇ, ਉਹਨਾਂ ਤੋਂ ਕੀ ਆਸ ਕਰੋਗੇ। ਮੈਂ ਗੱਲ ਇੰਦਰਾ ਗਾਂਧੀ ਤੋਂ ਸ਼ੁਰੂ ਕਰ ਰਿਹਾ। 1973 ਦੇ ਵਿੱਚ ਇੰਦਰਾ ਗਾਂਧੀ ਆਈ ਖਟਕੜ ਕਲਾਂ, ਉਦਘਾਟਨ ਕੀਤਾ, ਮੱਥਾ ਟੇਕਿਆ ਤੇ ਦਮ ਭਰ ਕੇ ਐਲਾਨ ਕੀਤਾ ਕਿ ਹੁਣ ਖਟਕੜ ਕਲਾਂ 'ਚ ਭਗਤ ਸਿੰਘ ਦੀ ਇਸ ਧਰਤੀ ਦੇ ਉੱਤੇ 100 ਬੈੱਡਾਂ ਦਾ ਹਸਪਤਾਲ ਬਣੂਗਾ ਜੀ। ਤੇ ਜੀ ਉਸ ਤੋਂ ਬਾਅਦ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਨੀਂਹ ਪੱਥਰ ਰੱਖਿਆ 25 ਬੈੱਡਾਂ ਦੇ ਹਸਪਤਾਲ ਦਾ। ਤੇ ਬਾਦਲਾਂ ਦੇ ਟਾਈਮ 'ਚ ਆ ਕੇ ਐਲਾਨ ਹੋਇਆ ਕਿ ਅਸੀਂ 10 ਬੈੱਡ ਦਾ ਬਣਾ ਰਹੇ ਹਾਂ, ਫੰਡ ਚੱਕੋ। ਤੇ ਉਹ ਤੋਂ ਬਾਅਦ ਉਹ ਬਣ ਕੇ ਰਹਿ ਗਿਆ ਸਿਰਫ ਸਿਹਤ ਕੇਂਦਰ। ਤੇ ਸਿਹਤ ਕੇਂਦਰ ਵਿੱਚ ਭਗਤ ਸਿੰਘ ਦੇ ਵਾਰਸ ਕਹਾਉਣ ਵਾਲੇ ਉੱਥੇ ਜਾ ਕੇ ਸਹੁੰ ਚੱਕਣ ਵਾਲਿਆਂ ਨੇ ਸਿਹਤ ਕੇਂਦਰ ਨੂੰ ਵੀ ਚੱਕ ਕੇ ਮੁਹੱਲਾ ਕਲੀਨਿਕ ਬਣਾਤਾ। ਦੱਸੋ, ਜਿਹੜਾ ਸਿਹਤ ਕੇਂਦਰ ਹੈ, ਉਹ ਸਿਹਤ ਕੇਂਦਰ ਦੇ ਵਿੱਚ ਬੇਸ਼ੱਕ 10 ਬੈੱਡ ਵੀ ਅਜੇ ਪੂਰੀ ਤਰ੍ਹਾਂ ਚਾਲੂ ਨਹੀਂ, ਹਸਪਤਾਲ ਤਾਂ ਚਾਲੂ ਹੋਇਆ, ਪਰ ਉਹਦੇ ਬਾਵਜੂਦ ਵੀ ਉੱਥੇ ਆਲੇ ਦੁਆਲੇ ਦੇ 20-25 ਪਿੰਡਾਂ ਦੇ ਡਿਲੀਵਰੀ ਕੇਸ ਹੁੰਦੇ ਨੇ। ਤੇ ਔਸਤਨ ਕਹਿੰਦੇ 20 ਤੋਂ 25 ਹਰ ਮਹੀਨੇ ਦੇ ਡਿਲੀਵਰੀ ਕੇਸ ਨੇ। ਠੀਕ ਹੈ, ਇਹ ਰਿਕਾਰਡ ਬੋਲਦਾ ਉੱਥੇ ਤੇ ਦਸਤਾਵੇਜ਼ ਬੋਲਦਾ। ਉੱਥੇ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ 20 ਤੋਂ 25 ਡਿਲੀਵਰੀ ਕੇਸ ਇੱਥੇ ਜਣੇਪੇ ਦੇ ਕੇਸ ਹਰ ਮਹੀਨੇ ਹੁੰਦੇ ਨੇ। ਤੇ ਪਰ ਹੁਣ ਤਾਂ ਉਹ ਸਿਹਤ ਕੇਂਦਰ ਨਹੀਂ, ਹੁਣ ਤਾਂ ਉਹ ਮੁਹੱਲਾ ਕਲੀਨਿਕ ਆ। ਹੁਣ ਤਾਂ 2 ਵਜੇ ਤਾਲਾ ਲੱਗ ਜਾਂਦਾ ਉੱਥੇ। ਠੀਕ ਹੈ, ਇਹ ਤਰੱਕੀ ਹੋ ਰਹੀ ਆ। ਅਸੀਂ 100 ਬੈੱਡਾਂ ਤੋਂ ਸ਼ੁਰੂ ਕਰਕੇ 25 ਤੇ ਆ ਗਏ, 25 ਤੋਂ 10 ਤੱਕ ਦੀ ਗੱਲ ਕਰ ਲਈ, 10 ਤੋਂ ਸਿਹਤ ਕੇਂਦਰ ਬਣ ਗਿਆ, ਤੇ ਸਿਹਤ ਕੇਂਦਰ ਤੋਂ ਹੁਣ ਮੁਹੱਲਾ ਕਲੀਨਿਕ। ਤੇ ਮੁਹੱਲਾ ਕਲੀਨਿਕ ਬਣਾਉਣ ਦੇ ਉੱਤੇ ਵੀ ਪਿੰਡ ਵਾਲੇ ਕੀ ਕਹਿੰਦੇ ਨੇ, ਕਹਿੰਦੇ ਜੀ ਸਾਡੇ ਨਾਲ ਦਾ ਪਿੰਡ ਹੈ ਮਹਿਲ ਗਹਿਲਾ ਜੀ, ਉੱਥੇ ਦੇ ਸਿਹਤ ਕੇਂਦਰ ਨੂੰ ਤਾਲਾ ਲਾ ਕੇ ਉੱਥੇ ਵਾਲਾ ਸਟਾਫ ਉਰੇ ਭੇਜਤਾ। ਉਹਨਾਂ ਦਾ ਕੀ ਕਸੂਰ? ਹਾਂ, ਇਹ ਕਿੰਨੇ ਹੀ ਸਵਾਲ ਖੜੇ ਨੇ। ਸੋ ਇਸ ਲਈ ਇਹ ਸਾਰਾ ਪਹਿਲੂ ਵੱਡਾ ਖੜਾ ਕਿ ਭਾਈ ਤੁਸੀਂ ਭਗਤ ਸਿੰਘ ਦੀ ਧਰਤੀ ਤੇ ਹੀ ਇਹ ਧੋਖਾ ਕਰੀ ਜਾਂਦੇ ਹੋ। ਵੱਡਾ ਸਵਾਲ ਹੈ ਕਿ ਉਸ ਦੀ ਤਰੱਕੀ ਕਰਨੀ ਸੀ, ਉਸ ਨੂੰ ਵਧਾਉਣਾ ਸੀ। ਮੈਡੀਕਲ ਕਾਲਜ ਦਾ ਵਾਅਦਾ ਕੀਤਾ ਵਾ ਭਗਵੰਤ ਮਾਨ ਹੋਰਾਂ ਨੇ ਇਸ ਧਰਤੀ ਦੇ ਲਈ ਜੀ। ਇਹ ਉਵੇਂ ਜਿਵੇਂ ਇੰਦਰਾ ਗਾਂਧੀ ਕਹਿੰਦੀ ਕਿ 100 ਬੈੱਡ ਦਾ ਹਸਪਤਾਲ, ਇਹ ਉਵੇਂ ਹੀ ਕਿਹਾ ਵਾ ਕਿ ਅਸੀਂ ਇੱਥੇ ਮੈਡੀਕਲ ਕਾਲਜ ਬਣਾਵਾਂਗੇ। ਤੇ ਖੋਲ੍ਹਤਾ ਮੁਹੱਲਾ ਕਲੀਨਿਕ ਤੇ ਫੋਟੋ ਲਾ ਲਈ ਭਗਵੰਤ ਮਾਨ ਜੀ ਨੇ ਆਪਣੀ, ਤੇ ਭਗਤ ਸਿੰਘ ਤੇ ਉਹਦੇ ਚਾਚੇ ਦੀ ਫੋਟੋ ਹਟਾ ਕੇ ਪਰੇ ਕਰਤੀ। ਸੋ ਕੀ ਉਮੀਦ ਕਰੋਗੇ? ਪਰ ਗੱਲ ਇੱਥੇ ਨਹੀਂ ਖੜਦੀ। ਜਿੱਥੇ ਤਾਂ ਭਗਤ ਸਿੰਘ ਦੀ ਫੋਟੋ ਹੋਣੀ ਚਾਹੀਦੀ ਸੀ, ਉੱਥੇ ਤਾਂ ਲੱਗ ਗਈ ਭਗਵੰਤ ਮਾਨ ਦੀ ਜੀ। ਪਰ ਜਿੱਥੇ ਭਗਵੰਤ ਮਾਨ ਦਾ ਨਾਂ ਹੋਣਾ ਚਾਹੀਦਾ ਸੀ, ਉੱਥੇ ਨਾਂ ਲੱਗ ਗਿਆ ਕੇਜਰੀਵਾਲ ਦਾ। ਇਹ ਵੀ ਦੁਬਿਧਾ, ਕਮਾਲ ਹੈ ਜਨਾਬ। ਡੇਰਾ ਬੱਲਾਂ ਗਏ ਸੀ ਕੇਜਰੀਵਾਲ, ਰਾਘਵ ਚੱਡਾ, ਭਗਵੰਤ ਮਾਨ, ਹੋਰ ਅਮਲਾ ਫਾਲਾ, ਤੇ ਕਹਿੰਦੇ ਜੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਅਸੀਂ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣਾ। ਬਾਣੀ ਦਾ ਘੱਟ, ਉਹਨਾਂ ਦੇ ਸੰਦੇਸ਼ ਦਾ ਘੱਟ, ਤੇ ਜਿਮਨੀ ਚੋਣ ਲਈ ਪ੍ਰਚਾਰ ਵੱਧ ਨਜ਼ਰ ਆਇਆ। ਤੇ ਹੁਣ ਇਸ ਲਈ ਲਗਾਤਾਰ ਜਲੰਧਰ ਦੇ ਗੇੜੇ ਤੇ ਗੇੜਾ, ਚਾਹੇ ਕਦੇ ਲੜਾਉਣ ਜਾ ਰਹੇ ਨੇ ਕਿਸੇ ਨੂੰ, ਚਾਹੇ ਕਿਤੇ ਮੱਥਾ ਟੇਕਣ ਜਾ ਰਹੇ ਨੇ, ਚਾਹੇ ਉਦਘਾਟਨ ਕਰਨ ਜਾ ਰਹੇ ਨੇ। ਹੁਣ ਬਹੁਤ ਗੇੜੇ ਪੈ ਰਹੇ ਨੇ। ਤੇ ਪਰ ਇਸ ਡੇਰਾ ਬੱਲਾਂ ਵਾਲੇ ਗੇੜੇ ਨੇ ਇੱਕ ਗੱਲ ਫੇਰ ਉੱਥੇ ਲਿਆ ਕੇ ਖੜੀ ਕਰਤੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ, ਪੰਜਾਬ ਦੀ ਸਰਕਾਰ ਕੌਣ ਚਲਾ ਰਿਹਾ। ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਹਾਂ ਕਿ ਵੱਖ-ਵੱਖ ਵਿਭਾਗਾਂ ਦੇ ਹਵਾਲੇ ਨਾਲ, ਅਫਸਰਾਂ ਦੇ ਹਵਾਲੇ ਨਾਲ, ਸੈਕਟਰੀਏਟ ਦੇ ਇੱਕ ਕਮਰੇ ਦੇ ਹਵਾਲੇ ਨਾਲ, ਇੱਕ ਵਿਅਕਤੀ ਦੇ ਹਵਾਲੇ ਨਾਲ, ਕੋਠੀਆਂ ਦੇ ਹਵਾਲੇ ਨਾਲ ਇਹ ਚਰਚਾ ਕਿ ਭਾਈ ਰਾਘਵ ਚੱਡਾ ਜਾਂ ਕੇਜਰੀਵਾਲ ਚਲਾਉਂਦੇ ਨੇ ਜਾਂ ਉਹਨਾਂ ਦੇ ਨੁਮਾਇੰਦੇ ਚਲਾਉਂਦੇ ਨੇ। ਮੰਚ ਲੱਗਿਆ ਉੱਥੇ ਡੇਰਾ ਬੱਲਾਂ, ਸਟੇਜ ਦੇ ਉੱਤੇ ਕੇਜਰੀਵਾਲ ਔਰ ਭਗਵੰਤ ਮਾਨ ਇਕੱਠੇ ਬੈਠੇ ਨੇ। ਰਾਘਵ ਚੱਡਾ ਇੱਕ ਕਦਮ ਪਿੱਛੇ ਬੈਠਾ ਹੈ, ਤੇ ਪਰ ਇੱਕ ਵੱਡਾ ਅਧਿਕਾਰੀ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਕਾਗਜ਼ ਲੈ ਕੇ ਆਉਂਦਾ ਹੈ, ਰਾਘਵ ਚੱਡਾ ਨੂੰ ਦਿਖਾ ਰਿਹਾ। ਭਗਵੰਤ ਮਾਨ ਟੇਢੀ ਨਜ਼ਰ ਨਾਲ ਦੇਖਦਾ ਕਿ ਆਹ ਕੀ ਕਰੀ ਜਾਂਦੇ ਹੋ, ਮੁੱਖ ਮੰਤਰੀ ਤਾਂ ਮੈਂ ਆ। ਸੋ ਫੋਟੋ ਇਹ ਕੁਛ ਕਹਿੰਦੀ ਹੈ, ਚਾਹੇ ਉੱਥੇ ਹੋਇਆ ਕੁਛ ਨਾਰਮਲ ਹੋ, ਉਹ ਫੋਟੋ ਜਿਹੜੀ ਜਾਰੀ ਹੋਈ ਉਹਨੇ ਸਵਾਲ ਖੜਾ ਕੀਤਾ। ਪਰ ਉਹ ਤੋਂ ਵੀ ਵੱਡਾ ਗੱਲ ਜੀ, ਜਿਹੜਾ ਉਦਘਾਟਨ ਪੱਥਰ ਲੱਗਿਆ ਉੱਥੇ ਅਧਿਐਨ ਕੇਂਦਰ ਦਾ, ਉਸ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਨਾਂ ਭਗਵੰਤ ਮਾਨ ਤੋਂ ਉੱਪਰ ਹੈ।
ਸ਼੍ਰੀ ਗੁਰੂ ਰਵਿਦਾਸ ਅਧਿਆਨ ਕੇਂਦਰ ਦੇ ਵਿੱਚ ਰਵਿਦਾਸ ਜੀ ਦੇ ਨਾਮ ਤੋਂ ਬਾਅਦ ਜੇਕਰ ਕੋਈ ਵੱਡਾ ਨਾਮ ਚਮਕਾ ਕੇ ਨਾ ਉੱਪਰ ਲਾਇਆ ਗਿਆ ਤਾਂ ਅਰਵਿੰਦ ਕੇਜਰੀਵਾਲ ਦਾ। ਕਿਉਂ ਭਾਈ? ਇਹ ਕੇਜਰੀਵਾਲ ਦੇ ਘਰ ਦਾ ਨੀਂਹ ਪੱਥਰ ਸੀ। ਇਹ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਪੱਥਰ ਸੀ ਕਿ ਪਾਰਟੀ ਸੁਪਰੀਮੋ ਦਾ ਨਾਮ ਉੱਪਰ ਲਿਖਣਾ। ਪੰਜਾਬ ਦੇ ਵਿੱਚ ਪੰਜਾਬ ਦਾ ਲਾਣੇਦਾਰ ਭਗਵੰਤ ਮਾਨ ਹੈ, ਸੰਵਿਧਾਨਕ ਤੌਰ ਤੇ ਮੁਖੀਆ ਭਗਵੰਤ ਮਾਨ ਹੈ, ਤੇ ਤੁਸੀਂ ਉਹਦੇ ਸੂਬੇ ਚ ਆਏ ਹੋ। ਤੇ ਇਹਦਾ ਮਤਲਬ ਇਹ ਥੋੜਾ ਹੋਗਾ ਕਿ ਦਿੱਲੀ ਦਾ ਮੁੱਖ ਮੰਤਰੀ ਦਾ ਨਾਮ ਬੜਾ ਹੋ ਜਾਊਗਾ, ਤੁਸੀਂ ਵੀ ਮੁੱਖ ਮੰਤਰੀ ਹੋ ਫਿਰ ਉਹ ਵੀ ਮੁੱਖ ਮੰਤਰੀ ਹੈ। ਤੇ ਇੱਥੋਂ ਇਹ ਮਾਨਸਿਕਤਾ, ਇੱਥੋਂ ਸੁਪਰੀਮ ਕੌਣ, ਇੱਥੋਂ ਚਲਾ ਕੌਣ ਰਿਹਾ, ਚਾਹੇ ਉਹ ਤਸਵੀਰ ਸਟੇਜ ਵਾਲੀ ਰਾਘਵ ਚੱਡਾ ਨੂੰ ਕਾਗਜ਼ ਦਿਖਾਉਣ ਵਾਲੀ, ਤੇ ਚਾਹੇ ਪੱਥਰ ਦੇ ਉੱਤੇ ਕੇਜਰੀਵਾਲ ਦਾ ਨਾਮ ਵੱਡਾ। ਸੋ ਇੱਥੋਂ ਸੁਨੇਹਾ ਸਾਫ਼ ਜਾਂਦਾ ਹੈ ਕਿ ਭਾਈ ਕੇਜਰੀਵਾਲ ਸਰਕਾਰ ਨੂੰ ਚਲਾ ਰਿਹਾ, ਰਾਘਵ ਚੱਡਾ ਸਰਕਾਰ ਨੂੰ ਚਲਾ ਰਿਹਾ, ਦਿੱਲੀ ਵਾਲੇ ਸਰਕਾਰ ਨੂੰ ਚਲਾ ਰਹੇ ਨੇ। ਤੇ ਇਹ ਸਾਰਾ ਕੁਝ ਸਾਫ਼ ਕਰਦਾ। ਸੋ ਮੈਂ ਤਾਂ ਹੀ ਕਿਹਾ ਸੀਗਾ ਕਿ ਜਿੱਥੇ ਭਗਤ ਸਿੰਘ ਦੀ ਫੋਟੋ ਚਾਹੀਦੀ ਸੀ ਉੱਥੇ ਭਗਵੰਤ ਮਾਨ ਆਪਣੀਆਂ ਫੋਟੋਆਂ ਲਵਾ ਰਿਹਾ, ਤੇ ਜਿੱਥੇ ਭਗਵੰਤ ਮਾਨ ਦਾ ਨਾਂ ਹੋਣਾ ਚਾਹੀਦਾ ਸੀ ਉੱਥੇ ਕੇਜਰੀਵਾਲ ਆਪਣਾ ਨਾਂ ਲਿਖਾ ਰਿਹਾ। ਇਹ ਹੈ ਬਦਲਾਅ। ਜੀ ਜੀ ਜੀ। ਅਗਲਾ ਕਹਿੰਦਾ ਯਾਰ ਮੇਰਾ ਕੋਈ ਤਾਂ ਸੁਣੇ, ਕਿਤੇ ਤਾਂ ਸੁਣੇ, ਮੈਂ ਕਿਤੇ ਤਾਂ ਆਪਣੀ ਫੋਟੋ ਜਿਹੜੀ ਉਹ ਲਾ ਕੇ ਦੇਖ ਲਾਂ। ਇਹਨਾਂ ਹੀ ਗੱਲਾਂ ਦੇ ਤੇ ਉਹੀ ਕੰਮ ਦੇ ਵਿੱਚ ਅੱਗੇ ਵੱਧ ਰਹੇ ਆ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਮੁੱਖ ਮੰਤਰੀ ਮਾਨ ਹੋਣਾ ਦੇ ਵੱਲੋਂ ਜਿਹੜੇ ਫਸਲੀ ਕਰਜ਼ੇ ਦੀ ਵਸੂਲੀ ਦੇ ਉੱਤੇ ਹਜੇ ਰੋਕ ਲਗਾ ਦਿੱਤੀ ਗਈ ਹੈ। ਹਾਂਜੀ ਬਿਲਕੁਲ, ਇਹ ਇੱਕ ਰਾਹਤ ਵਾਲੀ ਖਬਰ ਹੈ। ਪੰਜਾਬ ਸਰਕਾਰ ਦਾ ਇੱਕ ਸੂਝ ਭਰਿਆ ਸਿਆਣਾ ਫੈਸਲਾ, ਜਿਹਦੇ ਵਿੱਚ ਤੁਰੰਤ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਬੈਠਕ ਬੁਲਾਈ ਵੱਖ-ਵੱਖ ਵਿਭਾਗਾਂ ਦੀ ਅਧਿਕਾਰੀਆਂ ਦੀ, ਤੇ ਉਹਨਾਂ ਨੂੰ ਕਿਹਾ ਕਿ ਜਿੰਨਾ ਪੰਜਾਬ 'ਚ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਉਹਦਾ ਤੁਰੰਤ ਮੁਆਵਜ਼ਾ ਵੀ ਜਾਰੀ ਕਰੋ। ਤੇ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਦੇ ਉੱਤੇ ਸਹਿਕਾਰੀ ਬੈਂਕਾਂ ਵਾਲਾ ਮਤਲਬ ਪਿਛਲਾ ਲੋਨ ਲਿਆ ਹੋਇਆ ਹਾੜੀ ਵਾਲਾ ਹੈ, ਉਹ ਜਿਹੜਾ ਫਸਲੀ ਵਸੂਲੀ ਆ ਉਹਦੇ ਉੱਤੇ ਹਲੇ ਰੋਕ ਲਾ ਦਿਓ, ਉਹਨੂੰ ਮੁਲਤਵੀ ਕਰ ਦਿਓ। ਉਹ ਕਹਿੰਦੇ ਕਿ ਉਹਦੇ ਨਾਲ ਕੀ ਹੈ ਕਿ ਕਿਸਾਨਾਂ ਦੇ ਉੱਤੇ ਤੁਰੰਤ ਬੋਝ ਨਹੀਂ ਪਏਗਾ, ਤੇ ਇਸ ਲਈ ਉਹਨਾਂ ਨੂੰ ਰਾਹਤ ਚਾਹੀਦੀ ਹੈ ਕਿ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਰਪਾਈਯੋਗ ਹੋ ਜਾਣਗੇ ਫਿਰ ਆਪਾਂ ਦੇਖਾਂਗੇ। ਫਿਲਹਾਲ ਰੋਕ ਹੈ। ਸੋ ਹੁਣ ਇਸ ਰੋਕ ਨਾਲ ਕਿਸਾਨਾਂ ਲਈ ਰਾਹਤ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਫਸਲੀ ਮੁਆਵਜ਼ਾ ਹੈ ਨਾ, ਉਹ ਜਿਹੜਾ ਵਿਆਜ ਵਾਲਾ ਉਹਨੂੰ ਵੀ ਰੋਕ ਦਿੱਤੀ ਗਈ ਹੈ। ਸੋ ਇਹ ਪਹਿਲ ਕਦਮੀ ਹੈ। ਪਰ ਇੱਥੇ ਦੇਖਣ ਵਾਲੀ ਗੱਲ ਹੋਊਗੀ ਕਿ ਇਹਦੀ ਭਰਪਾਈ ਕਿਵੇਂ ਕਰਦੇ ਨੇ, ਕੱਲ ਨੂੰ ਕਿਵੇਂ, ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਜਿਹੜਾ ਨਾਬਾਰਡ ਵਾਲਾ ਪੈਸਾ ਹੁੰਦਾ ਉਹਦੇ ਵਿੱਚ ਉਹ ਕਹਿੰਦੇ ਕਿ 33% ਜਿਹੜੇ ਤਾਂ ਨੁਕਸਾਨ ਹੈ ਉਹਨੂੰ ਨਹੀਂ ਛੱਡ ਸਕਦੇ ਉਹ। ਜੇ 50% ਤੋਂ ਉੱਪਰ ਨੁਕਸਾਨ ਹੈ ਉਹਨੂੰ ਮੁਲਤਵੀ ਕਰ ਸਕਦੇ ਨੇ, ਉਹਨੂੰ ਰੋਕ ਸਕਦੇ ਨੇ। ਹੁਣ 33% ਵਾਲਾ ਕੀ ਕਰੂਗਾ? ਸੋ ਇਹ ਵੱਡਾ ਸਵਾਲ ਖੜਾ ਹੈ। ਸੋ ਇਹ ਕੀ ਉਹ ਸਾਰਿਆਂ ਤੇ ਲਾਗੂ ਹੋਊਗਾ ਇਹ ਹੁਕਮ, ਜਾਂ ਮਤਲਬ 50% ਤੋਂ ਵੱਧ ਨੁਕਸਾਨ ਵਾਲੇ ਤੇ ਲਾਗੂ ਹੋਊਗਾ? ਫਿਰ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਭਰਪਾਈ ਹੈ ਉਹ 'ਚ 60% ਹੈ ਜਿਹੜੀ ਉਹ ਨਾਬਾਰਡ ਨੇ ਕਰਨੀ ਹੁੰਦੀ ਹੈ, ਜਿਹੜੀ 15% ਹੈ ਉਹ ਸੂਬਾ ਸਰਕਾਰ ਨੇ ਕਰਨੀ ਹੁੰਦੀ ਹੈ, 25% ਸੰਬੰਧਿਤ ਬੈਂਕ ਨੇ ਕਰਨੀ ਹੁੰਦੀ ਹੈ। ਸੋ ਉੱਥੋਂ ਇਹ ਪੂਰੀ ਹੋਣੀ ਹੈ, ਤੇ ਬਾਅਦ ਚੋਂ ਜੇਕਰ ਵਸੂਲ ਹੁੰਦਾ ਤਾਂ ਵੀ ਠੀਕ ਹੈ, ਜੇ ਨਹੀਂ ਸਥਿਤੀ ਦੇ ਵਿੱਚ ਤਾਂ ਵੀ ਠੀਕ ਹੈ। ਕੀ ਇਹ ਮਤਲਬ ਪੱਕਾ ਮਤਲਬ ਰੋਕ ਲਾਈ ਹੈ, ਪੱਕੀ ਰਾਹਤ ਦਿੱਤੀ ਹੈ ਕਿਸਾਨਾਂ ਨੂੰ? ਇਹ ਸਿਰਫ ਪਿਛਲੇ ਹਾੜੀ ਦੇ ਉੱਤੇ ਲਏ ਲੋਨ ਦੇ ਹਵਾਲੇ ਨਾਲ ਹੈ। ਸਮੁੱਚਾ ਜਿਹੜਾ ਕਿਸਾਨਾਂ ਦਾ ਲੋਨ ਚੱਲਿਆ ਆ ਰਿਹਾ ਉਹ ਮਾਫ ਨਹੀਂ ਕੀਤਾ, ਉਹ ਮੁਲਤਵੀ ਨਹੀਂ ਕੀਤਾ। ਸਿਰਫ ਪਿਛਲੇ ਦੇ ਉੱਤੇ ਕਿ ਉਹਦੀ ਕਿਸ਼ਤ, ਉਹ ਲੋਨ ਦੇ ਉੱਤੇ ਉਹਦਾ ਮੂਲ ਧਨ ਅਜੇ ਕਿਸਾਨਾਂ ਨੂੰ ਤੰਗ ਨਾ ਕੀਤਾ ਜਾਵੇ। ਸੋ ਚਾਹੇ ਫੌਰੀ ਰਾਹਤ ਸੀ, ਇਹ ਰਾਹਤ ਵਾਲੀ ਖਬਰ ਹੈ। ਜੀ ਬਿਲਕੁਲ, ਡਾਢੇ ਨੇ ਬਹੁਤ ਜ਼ੁਲਮ ਜੋ ਆਪਾਂ ਕਹਿ ਸਕਦੇ ਹਾਂ ਵੀ ਉਹ ਇਸ ਟਾਈਮ ਢਾਇਆ ਆ ਕਿਸਾਨਾਂ ਤੇ ਰਾਹਤ ਵਾਕਿਆ ਹੀ ਬਹੁਤ ਲੋੜੀਂਦੀ ਸੀ, ਬਹੁਤ ਜ਼ਰੂਰੀ ਸੀ। ਅਗਲੀ ਦੀਪਕ ਜੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ, ਗੱਲ ਹੁਣ ਕੇਂਦਰ ਦੀ ਥੋੜੀ ਜਿਹੀ ਕਰ ਜਾਂਦੇ ਆ, ਮੋਦੀ ਸਾਹਿਬ ਦੀ ਗੱਲ ਕਰੀਏ ਤਾਂ ਕਹਿੰਦੇ ਸਵਾਲ ਹੁਣ ਮੋਰੇ ਇਹ ਆ ਵੀ ਮੋਦੀ ਨੂੰ ਡਰ ਰਾਹੁਲ ਤੋਂ ਆ ਜਾਂ ਅਡਾਨੀ ਦੀ ਜਿਹੜੀ ਚਰਚਾ ਹੋਣ ਤੋਂ, ਪਾਰਲੀਮੈਂਟ ਤੋਂ ਬਾਹਰ ਕੱਢਣ ਤੋਂ ਬਾਅਦ ਚ ਹੁਣ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਆਪਣੀ ਹਵੇਲੀ ਕੋਠੀ ਆ ਉਹ ਵੀ ਕਰ ਦਿਓ ਖਾਲੀ। ਬਿਲਕੁਲ, ਦੇਖੋ ਇਹ ਜੇਕਰ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਜੇਕਰ ਉਹਦੇ ਖਿਲਾਫ ਸਜ਼ਾ ਦਾ ਫੈਸਲਾ ਆਇਆ ਰਾਹੁਲ ਗਾਂਧੀ ਦੇ ਖਿਲਾਫ 2 ਸਾਲ ਦਾ, ਤਾਂ ਉਹਦੇ ਨਾਲ ਠੀਕ ਹੈ, ਉਹਦੀ ਮੈਂਬਰਸ਼ਿਪ ਦੇ ਸਵਾਲ ਖੜਾ ਹੋ ਗਿਆ ਕਿ ਉਹ ਕਿੰਨੀ ਦੇਰ ਬਾਹਰ ਰਹੂਗੀ। ਪਰ ਉਹਦੇ ਕੋਲ ਸਮਾਂ ਸੀ 3 ਮਹੀਨੇ ਦਾ ਅਦਾਲਤ ਚੁਣੌਤੀ ਦੇਣ ਦਾ, ਕਿ ਉਹਨਾਂ ਸਮਾਂ ਇੰਤਜ਼ਾਰ ਕਰਨਾ ਚਾਹੀਦਾ ਸੀ ਜਾਂ ਇੰਨੀ ਤੇਜ਼ੀ? ਇਹ ਉਸੇ ਦਿਨ ਸਵਾਲ ਖੜਾ ਹੋਇਆ ਤੇ ਅਦਾਲਤੀ ਫੈਸਲੇ ਨੂੰ ਵੀ ਕਿਤੇ ਪ੍ਰਭਾਵਿਤ ਤਾਂ ਨਹੀਂ ਕੀਤਾ ਗਿਆ, ਇਹ ਵੀ ਸਵਾਲ ਚਰਚਾ 'ਚ ਰਿਹਾ। ਪਰ ਇਹ ਸ਼ੰਕੇ ਸੋਭੇ ਸਾਰੇ ਦੂਰ ਹੋ ਗਏ ਜਦੋਂ ਤੁਰੰਤ ਸਰਕਾਰ ਦੇ ਵਿਭਾਗ ਨੇ ਚਿੱਠੀ ਭੇਜੀ ਕਿ ਪਹਿਲਾਂ ਘਰ ਵੀ ਖਾਲੀ ਕਰ ਭਾਈ, ਤੇ ਉਹਨੂੰ ਬਕਾਇਦਾ ਕਹਿਤਾ ਕਿ 22 ਅਪ੍ਰੈਲ ਤੱਕ ਦਾ ਸਮਾਂ ਤੇਰੇ ਕੋਲ। ਸੋ ਮਤਲਬ ਕੁੱਲ ਮਿਲਾ ਕੇ 25 ਕੁ ਦਿਨ ਹੈ ਨਾ ਜੀ ਕਿ ਭਾਈ ਘਰ ਖਾਲੀ ਕਰ। ਸੋ ਇਸ ਲਈ ਆਹ ਨੋਟਿਸ ਨੇ ਕਿਤੇ ਨਾ ਕਿਤੇ ਸੁਨੇਹਾ ਲਿਆ ਦਿੱਤਾ ਕਿ ਇਸ ਮੌਕੇ ਸਿੱਧੀ ਬੀਜੇਪੀ ਸਰਕਾਰ, ਕੇਂਦਰ ਸਰਕਾਰ, ਮੋਦੀ ਹੋਰਾਂ ਦਾ ਟੋਲਾ
ਇਸ ਗੱਲ ਲਈ ਹੈ ਕਿ ਆਪਾਂ ਰਾਹੁਲ ਗਾਂਧੀ ਨੂੰ ਠਿੱਬੀ ਲਾਉਣੀ ਹੈ। ਰਾਹੁਲ ਗਾਂਧੀ ਨਿੱਜੀ ਮਸਲੇ 'ਚ ਉਲਝ ਜਾਵੇ, ਉਹ ਉਲਝ ਕੇ ਰਹਿ ਜਾਵੇ, ਉਸਨੂੰ ਆਪਣੀ ਮੈਂਬਰਸ਼ਿਪ ਦਾ ਫਿਕਰ ਪੈ ਜਾਵੇ, ਉਸਨੂੰ ਆਪਣੀ ਲੋਕ ਸਭਾ ਦੀ ਚੋਣ ਦਾ ਫਿਕਰ ਪੈ ਜਾਵੇ, ਉਸਨੂੰ ਆਪਣੀ ਸਜ਼ਾ ਦਾ ਫਿਕਰ ਪੈ ਜਾਵੇ, ਉਸਨੂੰ ਘਰ ਦਾ ਫਿਕਰ ਪੈ ਜਾਵੇ, ਤਾਂ ਕਿ ਉਹ ਜਿਹੜੇ ਮੁੱਦੇ ਖੜੇ ਕਰ ਰਿਹਾ ਉਹ ਪਰੇ ਹੋ ਜਾਣ। ਕਿਉਂਕਿ ਉਹ ਸਿੱਧਾ ਬੀਜੇਪੀ ਨੂੰ ਜਾਂ ਮੋਦੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਚੈਲੰਜ ਤਾਂ ਕਰ ਰਿਹਾ। ਬੇਸ਼ੱਕ ਉਹਦੀ ਕਾਂਗਰਸ ਕਮਜ਼ੋਰ ਹੈ, ਬੇਸ਼ੱਕ ਉਹਦੀਆਂ ਨਲਾਇਕੀਆਂ ਬਹੁਤ ਨੇ, ਕੁਤਾਹੀਆਂ ਬਹੁਤ ਨੇ, ਗਲਤੀਆਂ ਬਹੁਤ ਨੇ, ਪੁਰਾਣਾ ਰਿਕਾਰਡ ਬਹੁਤ ਖਰਾਬ ਹੈ, ਉਹਦੇ ਬਾਵਜੂਦ ਵੀ ਲੋਕਾਂ ਨੂੰ ਲੱਗ ਰਿਹਾ ਕਿ ਚੱਲ ਬੀਜੇਪੀ ਨੂੰ, ਮੋਦੀ ਨੂੰ ਜੇਕਰ ਕੋਈ ਪੁੱਛਦਾ ਤਾਂ ਕੀ ਉਹਦੀ ਸਜ਼ਾ ਇਹ, ਜਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈਡਨਬਰਗ ਦੀ ਰਿਪੋਰਟ ਸੀ ਉਹਨੂੰ ਲੈ ਕੇ ਜਿਹੜਾ ਅਡਾਨੀ ਕਰ ਰਿਹਾ ਸੀ, ਉਸ ਮਸਲੇ ਨੂੰ ਲੈ ਕੇ ਬੀਜੇਪੀ ਨੂੰ ਡਰ ਲੱਗਣ ਲੱਗਿਆ। ਕਿਉਂਕਿ ਜਿਵੇਂ ਰਾਹੁਲ ਗਾਂਧੀ ਸਵਾਲ ਪੁੱਛ ਰਿਹਾ ਕਿ ਭਾਈ ਦੱਸ ਤਾਂ ਦਿਓ, SBI ਦਾ ਪੈਸਾ, LIC ਦਾ ਪੈਸਾ ਕਿਵੇਂ ਦਿੱਤਾ ਤੁਸੀਂ ਉਹਨੂੰ, ਕਿਹਨੇ ਅਧਿਕਾਰ ਦਿੱਤਾ ਤੁਹਾਨੂੰ ਉਹਨੂੰ ਪੈਸੇ ਦੇਣ ਦਾ, ਉਸ ਮਸਲੇ ਤੁਸੀਂ ਕਿਉਂ ਨਹੀਂ, ਜਿਹੜੇ ਬਜ਼ੁਰਗਾਂ ਦੀਆਂ ਮਤਲਬ ਕਿ ਪੈਨਸ਼ਨ ਵਾਲੀਆਂ ਸਕੀਮਾਂ ਵਾਲਾ ਪੈਸਾ ਉਹ 'ਚ ਸਾਰਾ ਲੱਗਿਆ, ਉਹਨਾਂ ਦਾ ਕੀ ਬਣੂਗਾ, ਉਹਦਾ ਜਵਾਬ ਦੇ ਦਿਓ। ਸੋ ਉਹਦੇ ਮਾਰਕੀਟ ਦੇ ਵਿੱਚ ਜਿੰਨੇ ਹਵਾ ਦੇ ਵਿੱਚ ਗਵਾਰਾ ਭਰਿਆ ਹੋਇਆ ਸੀਗਾ ਕਿ ਰੇਟ ਤਾਂ ਅਸਲੀ 15 ਰੁਪਏ ਪਰ 85 ਰੁਪਏ ਹਵਾ ਹੀ ਸੀਗੀ ਸਾਰੀ, ਉਹ ਹਵਾ ਜੇ ਨਿਕਲ ਰਹੀ ਹੈ ਤਾਂ ਉਹ ਤੋਂ, ਉਹਦੀ ਜਾਂਚ ਕਰਾਉਣ ਤੋਂ, ਉਹਦੀ ਪੜਤਾਲ ਕਰਾਉਣ ਤੋਂ ਕਿਉਂ ਬੀਜੇਪੀ ਬਚਣਾ ਚਾਹੁੰਦੀ ਆ? ਕਿ ਇਸ ਲਈ ਇਹ ਸਾਰਾ ਕੁਝ ਹੋ ਰਿਹਾ, ਜਾਂ ਫਿਰ ਇਹ ਬੀਜੇਪੀ ਇੱਕ ਗਲਤੀ ਕਰ ਬੈਠੀ ਆ ਜਿਹਦੇ ਨਾਲ ਨੂੰ ਰਾਹੁਲ ਗਾਂਧੀ ਦਾ ਕੱਦ ਵੱਡਾ ਹੋ ਸਕਦਾ? ਬੇਸ਼ੱਕ ਜ਼ਮਾਨਤ ਲੈ ਕੇ ਗਲਤੀ ਰਾਹੁਲ ਗਾਂਧੀ ਨੇ ਵੀ ਕਰ ਲਈ, ਤੇ ਰਾਜਨੀਤਿਕ ਮਾਹਰ ਕਹਿੰਦੇ ਜੇ ਚਲਾ ਜਾਂਦਾ ਅੰਦਰ ਸ਼ਾਇਦ ਤਾਂ ਹੋਰ ਲੋਕਾਂ ਦੇ ਵਿੱਚ ਉਹਦੀ ਸਾਖ ਬਣਦੀ। ਸੋ ਪਰ ਫਿਰ ਵੀ ਕਿਤੇ ਨਾ ਕਿਤੇ ਦੋਏ ਪਹਿਲੂ ਨੇ ਕਿ ਬੀਜੇਪੀ ਇਹ ਰਾਹੁਲ ਗਾਂਧੀ ਤੋਂ ਡਰ ਰਹੀ ਆ ਜਾਂ ਰਾਹੁਲ ਗਾਂਧੀ ਨੂੰ ਬੜਾ ਕਰ ਰਹੀ ਆ, ਜਾਂ ਉਹ ਚਾਹੁੰਦੀ ਹੈ ਕਿ 2024 ਦੀਆਂ ਚੋਣਾਂ ਰਾਹੁਲ ਬਨਾਮ ਮੋਦੀ ਹੋ ਜਾਣ, ਬਾਕੀ ਮੁੱਦੇ ਲਾਂਭੇ ਹੋ ਜਾਣ, ਕਿ ਉਹ ਰਣਨੀਤੀ ਤਹਿਤ ਕੰਮ ਕਰ ਰਹੀ ਹੈ, ਜਾਂ ਸੱਚਮੁੱਚ ਰਾਹੁਲ ਗਾਂਧੀ ਦੇ ਸਵਾਲਾਂ ਨੇ ਉਹਨਾਂ ਨੂੰ ਇੰਨਾ ਉਲਝਾ ਦਿੱਤਾ ਹੈ ਕਿ ਉਹ ਇਹ ਕਾਰਵਾਈ ਕਰ ਬੈਠੇ ਤੇ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪਿੱਛੇ ਕਿਵੇਂ ਹਟੀਏ ਤੇ ਅੱਗੇ ਕਿਵੇਂ ਵਧੀਏ। ਪਰ ਇਹ ਗੱਲ ਸਾਫ਼ ਹੈ ਕਿ ਅਡਾਨੀ ਮੁੱਦੇ ਤੋਂ ਬੀਜੇਪੀ ਦੀ ਸਰਕਾਰ ਚਰਚਾ ਤੋਂ ਭੱਜਣਾ ਚਾਹੁੰਦੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਸ ਲਈ ਅਡਾਨੀ ਦੇ ਨਾਂ ਤੋਂ ਵੀ ਉਹਨਾਂ ਨੂੰ ਡਰ ਲੱਗਦਾ, ਪਰ ਅਡਾਨੀ ਨੂੰ ਛੱਡ ਵੀ ਨਹੀਂ ਸਕਦੇ। ਜੀ ਜੀ, ਬਿਲਕੁਲ। ਦੀਪਕ ਸ਼ਰਮਾ ਚਨਾਠਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਬੜੀ ਮਿਹਰਬਾਨੀ ਇਹਨਾਂ ਖਬਰਾਂ ਦੇ ਉੱਤੇ ਵਡਮੁੱਲੀਆਂ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ, ਗਹਿਰਾਈ ਤੱਕ ਲੈ ਕੇ ਗਏ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ, ਬੜੀ ਮਿਹਰਬਾਨੀ। ਮਿਲਦੇ ਹਾਂ ਕੱਲ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।